लैके हाजिर हो चुके हैं जी खबर ते नज़र ते मेरे नाल इस टाइम प्रोग्राम दे विच जुड़ चुके ने मिंटू गुरसरिया जी मलोट स्टूडियोज तो। मिंटू जी निੱਘੀ जी आए प्यार भरी सत श्री अकाल जी। शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ ਤੋਂ ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 0113 2092770113। ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿੱਥੋਂ ਹਰ ਤਰ੍ਹਾਂ ਦੇ ਵੈਜ, ਨੌਨ ਵੈਜ, ਇੰਡੀਅਨ ਸਟਾਈਲ ਦੇ ਪੀਜ਼ੇ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ www.chicagopizzatwist.com। ਕੂਪਨ ਕੋਡ 1313 ਪਾਉਣ ਦੇ ਉੱਤੇ 10% ਡਿਸਕਾਊਂਟ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਅਤੇ ਨਾਲ ਹੀ ਕੰਗ ਟਰਾਂਸਪੋਰਟੇਸ਼ਨ ਵਾਲੇ, ਜਿਨ੍ਹਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਹਨ ਮਿਡਵੈਸਟ ਦੇ, ਵਾਸ਼ਿੰਗਟਨ ਦੇ। ਟ੍ਰੇਲਰ ਰੈਂਟ ਇਹਨਾਂ ਤੋਂ ਲੈ ਸਕਦੇ ਹੋ। 60 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਇਹ ਦੇਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530 301 99 29 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਦੇ ਮੁੱਖ ਜੱਜ ਖਿਲਾਫ ਮਹਾਦੋਸ਼ ਪਟੀਸ਼ਨ ਸੁਪਰੀਮ ਕੋਰਟ ਵਿੱਚ ਖਾਰਜ। ਦੇਖੋ, ਇਹ ਜਿਹੜੀ ਪਟੀਸ਼ਨ ਫਾਈਲ ਕੀਤੀ ਸੀਗੀ ਇਹ ਕਾਂਗਰਸੀਆਂ ਨੇ ਕੀਤੀ ਆ, ਤੇ ਕਮਾਲ ਦੀ ਗੱਲ ਇਹ ਆ ਕਿ ਇਹ ਜਿਹੜੀ ਪਟੀਸ਼ਨ ਉੱਥੇ ਖੜੀ ਹੈ ਸੁਪਰੀਮ ਕੋਰਟ ਦੇ ਵਿੱਚ, ਉਹਦੇ ਵਿੱਚ 2 ਹੀ ਮੈਂਬਰ ਪਾਰਲੀਮੈਂਟ ਸਨ। ਇੱਕ ਤੇ ਪ੍ਰਤਾਪ ਸਿੰਘ ਬਾਜਵਾ, ਇੱਕ ਦੂਸਰੀ ਗੁਜਰਾਤ ਤੋਂ ਆ, ਇੱਕ ਬੀਬੀ ਅਮੀ ਯਾਗਨਿਕ। ਸੋ ਇਹਨਾਂ ਦੋਨਾਂ ਨੇ ਪਟੀਸ਼ਨ ਜਿਹੜੀ ਉੱਥੇ ਫਾਈਲ ਕੀਤੀ ਸੀ, ਤੇ ਇਸ ਪਟੀਸ਼ਨ ਦੀ ਜਿਹੜੀ ਪੈਰਵਾਈ ਆ ਉਹ ਕਰਦਾ ਪਿਆ ਸੀ ਕਪਿਲ ਸਿੱਬਲ, ਜਿਹੜਾ ਕਿ ਇਹਨਾਂ ਦਾ ਹੀ ਆਪਣਾ ਆਗੂ ਵੀ ਆ ਤੇ ਨਾਲ ਵਕੀਲ ਵੀ ਆ। ਖੈਰ, ਪਹਿਲਾਂ ਤੇ ਜਦੋਂ ਇਹ ਪਟੀਸ਼ਨ ਗਈ, ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਪਟੀਸ਼ਨ ਖੜੀ ਸੀ ਉਹ ਚੇਲਾਮੇਸ਼ਵਰ ਸਾਹਿਬ ਦੇ ਸਾਹਮਣੇ ਲਿਆਂਦੀ ਸੀ। ਉਹਨਾਂ ਨੇ ਜਦੋਂ ਸੁਣਵਾਈ ਸ਼ੁਰੂ ਕੀਤੀ, ਸੁਣਵਾਈ ਤੇ ਜਦੋਂ ਥੋੜਾ ਜਿਹਾ ਸਵਾਲ ਜਵਾਬ ਹੋਇਆ ਤੇ ਉਹਨਾਂ ਨੇ ਕਿਹਾ, ਦੇਖੋ ਕਿ ਮਾਸਟਰ ਆਫ ਰੋਸਟਰ ਤੈਅ ਹੋ ਚੁੱਕਾ ਕਿ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਆ ਉਹੀ ਮਾਸਟਰ ਆਫ ਰੋਸਟਰ ਹੈ, ਤੇ ਤੁਸੀਂ ਸੁਣਵਾਈ ਹੈ ਜਿਹੜੀ ਰੋਸਟਰ ਦੇ ਹਿਸਾਬ ਕਿਤਾਬ ਨਾਲ ਕਰਵਾਓ। ਇਹਨਾਂ ਨੇ ਜਦੋਂ ਆਪਣੀਆਂ ਦਲੀਲਾਂ ਦਿੱਤੀਆਂ, ਖਾਸ ਤੌਰ ਤੇ ਇਹ ਆਖਿਆ ਕਿ ਇਹ ਚੀਫ ਜਸਟਿਸ ਆਫ ਇੰਡੀਆ ਦੇ ਖਿਲਾਫ ਹੀ ਪਟੀਸ਼ਨ ਆ, ਤਾਂ ਉਹ ਇਸ ਤਰ੍ਹਾਂ ਕਿਵੇਂ ਫੈਸਲਾ ਕਰ ਸਕਦੇ ਆ। ਫਿਰ ਚੇਲਾਮੇਸ਼ਵਰ ਜੀ ਨੇ ਆਖਿਆ ਕਿ ਅਸੀਂ 10:15 ਵਜੇ ਇਹਦੀ ਸੁਣਵਾਈ ਕਰਾਂਗੇ, ਯਾਨੀ ਅੱਜ ਦੇ 10:15 ਵਜੇ ਤੜਕੇ। ਤਾਂ ਹੋਇਆ ਕਿ ਕੱਲ ਸ਼ਾਮ ਜਦੋਂ ਉਹਨਾਂ ਨੇ ਫੈਸਲਾ ਕਰ ਦਿੱਤਾ ਸੀ ਬਾਅਦ ਦੁਪਹਿਰ ਕਿ 10:15 ਵਜੇ ਅਸੀਂ ਕੱਲ ਨੂੰ ਇਹ ਪਟੀਸ਼ਨ ਸੁਣਾਂਗੇ, ਤਾਂ ਐਨ ਮੌਕੇ ਤੇ ਇੱਕ ਮੀਟਿੰਗ ਸੱਦੀ ਗਈ ਚੀਫ ਜਸਟਿਸ ਆਫ ਇੰਡੀਆ ਵੱਲੋਂ। ਫਿਰ ਉਸ ਤੋਂ ਬਾਅਦ ਉਹ ਜਿਹੜੀ ਗੈਰ ਰਸਮੀ ਦੀ ਮੀਟਿੰਗ ਸੀ, ਅਣਅਧਿਕਾਰਤ ਮੀਟਿੰਗ ਸੀਗੀ ਆਪਣੇ ਕੁਛ ਜੱਜਾਂ ਦੇ ਨਾਲ, ਤਾਂ ਉਸ ਤੋਂ 4-5 ਘੰਟਿਆਂ ਬਾਅਦ ਸ਼ਾਮੀ ਇਹ ਫੈਸਲਾ ਹੁੰਦਾ ਕਿ ਇਹ ਜਿਹੜੀ ਪਟੀਸ਼ਨ ਹੈ ਸੰਵਿਧਾਨਕ ਬੈਂਚ ਕੋਲ ਜਾਊਗੀ। ਸੋ ਗੱਲ ਫਿਰ ਉੱਥੇ ਦੀ ਉੱਥੇ ਹੋ ਗਈ। ਹੁਣ ਦੇਖੋ, ਜਿਹੜੇ ਹੈਗੇ ਆ ਜਸਟਿਸ ਚੇਲਾਮੇਸ਼ਵਰ ਜਾਂ ਜਸਟਿਸ ਗਗੋਈ ਜਾਂ ਹੈਗੇ ਆ ਜੋਸਫ ਸਾਹਿਬ, ਇਹ ਜਿਹੜੇ ਸਾਰੇ ਜਸਟਿਸ ਆ ਇਹ ਉਹੀ ਆ ਜਿਨ੍ਹਾਂ ਨੇ ਜਨਵਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਰੌਲਾ ਪਾਇਆ ਸੀ। ਔਰ ਇਹ ਜਿਹੜੇ ਸਾਰੇ ਜਸਟਿਸ ਆ ਜਿਹੜੇ ਮੈਂ ਨਾਂ ਲਏ ਆ 3-4, ਇਹ ਸਾਰੇ ਦੇ ਸਾਰੇ ਚੀਫ ਜਸਟਿਸ ਆਫ ਇੰਡੀਆ ਤੋਂ ਬਾਅਦ ਸੀਨੀਅਰਟੀ ਦੇ ਮਾਮਲੇ 'ਚ ਕੋਈ ਦੂਜੇ ਨੰਬਰ ਤੇ, ਕੋਈ ਤੀਜੇ ਨੰਬਰ ਤੇ, ਕੋਈ ਚੌਥੇ ਨੰਬਰ ਤੇ ਆ। ਸੋ ਇਸ ਤਰ੍ਹਾਂ ਇਹ ਜਿਹੜੇ 4 ਜੱਜ ਆ, ਚੇਲਾਮੇਸ਼ਵਰ, ਗਗੋਈ, ਲੋਕੁਰ ਔਰ ਕੋਰੀਅਨ ਜੋਸਫ ਸਾਹਿਬ, ਇਹ 4 ਸੀਨੀਅਰ ਜੱਜ ਆ। ਇਹਨਾਂ ਨੂੰ ਛੱਡ ਕੇ ਜਿਹੜੀ ਬੈਂਚ ਦੇ ਕੋਲ ਚੀਫ ਜਸਟਿਸ ਆਫ ਇੰਡੀਆ ਨੇ ਪਟੀਸ਼ਨ ਭੇਜੀ, ਉਹ ਸੀਨੀਅਰਟੀ ਦੇ ਮਾਮਲੇ 'ਚ ਜੱਜ 6ਵੇਂ 7ਵੇਂ 8ਵੇਂ 9ਵੇਂ 10ਵੇਂ ਨੰਬਰ ਦੇ ਸਨ। ਇਹ ਆਪਣੇ ਆਪ ਦੇ ਵਿੱਚ ਉਹੀ ਰਪੜ ਸੀਗਾ ਜਿਹੜਾ ਇਹ ਰਪੜ ਨੂੰ ਅਸੀਂ ਜਨਵਰੀ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਰੂਪ 'ਚ ਦੇਖ ਚੁੱਕੇ ਹਾਂ ਕਿ ਚੀਫ ਜਸਟਿਸ ਆਫ ਇੰਡੀਆ ਜਿਹੜਾ ਉਹ ਚੁਣਿੰਦਾ ਕੇਸ ਚੁਣਿੰਦਾ ਬੈਂਚਾਂ ਦੇ ਕੋਲ ਕਰ ਦਿੰਦਾ ਜੀ। ਸੋ ਅੱਜ ਫਿਰ ਜਦੋਂ ਸੁਣਵਾਈ ਹੋਈ ਆ ਤਾਂ ਉਸ ਬੈਂਚ ਨੇ ਕਾਫੀ ਕੁਛ ਜਿਹੜਾ ਉਹ ਸੁਣਾ, ਬਾਅਦ ਦੇ ਵਿੱਚ ਕੁਛ ਦਲੀਲਾਂ ਇਹਨਾਂ ਨੇ ਵੀ ਦਿੱਤੀਆਂ। ਖਾਸ ਤੌਰ ਤੇ ਕੇਂਦਰ ਨੇ ਜਾ ਕੇ ਉੱਥੇ ਇੱਕ ਆਪਣਾ ਪੱਖ ਰੱਖਿਆ। ਉਹ ਕਹਿੰਦੇ ਕਿ
देखो ਜਿਹੜੇ ਇਹਨਾਂ ਦੇ ਦਸਤਖਤ ਕਰਨ ਵਾਲੇ ਪਾਰਲੀਮੈਂਟ ਮੈਂਬਰ ਸਨ ਉਹਨਾਂ ਦੀ ਗਿਣਤੀ ਤੇ 60-65 ਸੀਗੀ ਤੇ ਇੱਥੇ ਜਦੋਂ ਇਹ ਆਈ ਆ ਪਟੀਸ਼ਨ ਤੇ ਇੱਥੇ ਤੇ ਸਿਰਫ 2 ਮੈਂਬਰ ਪਾਰਲੀਮੈਂਟ ਆ ਤੇ ਫਿਰ ਕਪਲ ਸਿੱਬਲ ਕੁਛ ਇਸ ਮਾਮਲੇ ਤੇ ਵੀ ਫਸ ਗਿਆ ਕਸੂਤਾ। ਦੂਜਾ ਇਹ ਸੀਗਾ ਕਿ ਜਿਹੜੀ ਬਾਰ ਕਾਉਂਸਲ ਆਫ ਇੰਡੀਆ ਉਹਦੀ ਕੁਛ ਨੇਮ ਕਾਇਦੇ ਆ ਤੇ ਖਾਸ ਤੌਰ ਤੇ ਇੱਕ ਨੇਮ ਕਾਇਦਾ ਇਹ ਵੀ ਆਂਦਾ ਕਿ ਜੇ ਕੋਈ ਆਗੂ ਨਾਲ ਵਕੀਲ ਵੀ ਹੈ ਤਾਂ ਉਹ ਇਸ ਤਰ੍ਹਾਂ ਦੀ ਜੇ ਪ੍ਰਕਿਰਿਆ 'ਚ ਹਿੱਸਾ ਲੈਂਦਾ ਜਿਹੜੀ ਕਿ ਕਿਸੇ ਜਸਟਿਸ ਜਾਂ ਚੀਫ ਜਸਟਿਸ ਦੇ ਖਿਲਾਫ ਆ ਤਾਂ ਉਹ ਕਾਰਵਾਈ ਜਿਹੜੀ ਹੈ ਕਾਨੂੰਨੀ ਪੈਰਵਾਈ ਹੈ ਜਿਹੜੀ ਉਹ ਵਕੀਲ ਆਗੂ ਨਹੀਂ ਕਰ ਸਕਦਾ। ਤਾਂ ਇਹ ਵੀ ਇੱਕ ਹੈਗਾ ਸੀਗਾ ਮਾਮਲਾ। ਫਿਰ ਜਦੋਂ ਇਹਨਾਂ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਖਾਰਜ ਉਦੋਂ ਕਰ ਦਿੱਤਾ ਜਦੋਂ ਕਪਿਲ ਸਿੱਬਲ ਨੇ ਆਪ ਹੀ ਕਹਿ ਦਿੱਤਾ ਕਿ ਦੇਖੋ ਜੀ ਇਹ ਪਟੀਸ਼ਨ ਅਸੀਂ ਵਾਪਸ ਲੈਣੇ, ਕਿਉਂਕਿ ਕਪਿਲ ਸਿੱਬਲ ਵਾਰ-ਵਾਰ ਇੱਕੋ ਚੀਜ਼ ਕਹਿੰਦਾ ਪਿਆ ਸੀਗਾ ਕਿ ਸਾਨੂੰ ਉਹ ਪ੍ਰਸ਼ਾਸਕੀ ਹੁਕਮ ਦੀ ਕਾਪੀ ਦਿਖਾਓ ਜਿਹਦੇ ਤਹਿਤ ਇਹ ਮਾਮਲਾ ਜਿਹੜਾ ਇਹ ਪਟੀਸ਼ਨ ਹੈ ਜਿਹੜੀ ਉਹ ਸੰਵਿਧਾਨਕ ਬੈਂਚ ਕੋਲ ਘੱਲੀ ਗਈ ਆ। ਤਾਂ ਉਹਨਾਂ ਨੇ ਪ੍ਰਸ਼ਾਸਕੀ ਹੁਕਮ ਦਿਖਾਉਣ ਦਾ ਇਹਨਾਂ ਨੂੰ ਨਹੀਂ ਕੀਤਾ, ਉਹਨਾਂ ਨੇ ਉਪਰਾਲਾ ਨਹੀਂ ਕੀਤਾ। ਇਹ ਬਾਅਦ ਦੇ ਵਿੱਚ ਆਪਣੀ ਪਟੀਸ਼ਨ ਹੈ ਜਿਹੜੀ ਵਾਪਸ ਲੈ ਗਈ ਤਾਂ ਪਟੀਸ਼ਨ ਉਹਨਾਂ ਨੇ ਖਾਰਜ ਕਰ ਦਿੱਤੀ ਹੈ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਅੱਜ ਰੌਲਾ ਇੱਥੋਂ ਤੱਕ ਪਹੁੰਚਿਆ। ਯਾਨੀ ਕਾਂਗਰਸ ਪਹਿਲਾਂ ਉੱਥੇ ਰਾਜ ਸਭਾ ਦੇ ਵਿੱਚ ਮਹਾਂਦੋਸ਼ ਦਾ ਮਤਾ ਲਿਆਉਣ ਦੀ ਕੋਸ਼ਿਸ਼ ਕਰਦੀ ਪਈ ਸੀ, ਉੱਥੇ ਅਸਫਲ ਹੋ ਗਈ। ਫਿਰ ਇਹ ਸੁਪਰੀਮ ਕੋਰਟ 'ਚ ਆਏ ਸਨ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਦੀ ਗੱਲ ਕੋਈ ਤੁਰੀ ਨਹੀਂ, ਯਾਨੀ ਉੱਥੇ ਦੀ ਉੱਥੇ ਹੀ ਬਸ ਖਤਮ ਹੋ ਗਈ ਆ। ਪਰ ਜੋ ਵੀ ਹੋਇਆ ਇਹ ਹਿੰਦੀ 'ਚ ਇੱਕ ਵਾਰੀ कि ना आवाज हुई ना तमाशा हुआ, बड़ी खामोशी से टूट गया भरोसा जो तुझ पे था। तो इतने आवाज भी हो रही है, तमाशा भी हो रहा और भरोसा भी टुटता पाया। जिस तरीके नाल कांग्रेस काम करी जाती है उत्ते चलो एक सियासी पक्ष, पर जिस तरीके नाल उत्ते चीफ जस्टिस ऑफ इंडिया काम करता पाया वो भी ठीक ठाक नहीं जापता कि सारा कुछ उत्ते ठीक ठाक हो रहा। सीधे तौर पर तुसीं ये देखो कि जिस चीफ जस्टिस ऑफ इंडिया के खिलाफ पटिशन है ਉਹੀ ਫੈਸਲਾ ਕਰਦਾ ਪਿਆ ਕਿ ਇਸ ਪਟੀਸ਼ਨ ਨੂੰ ਸੁਣੇਗਾ ਕੌਣ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੱਧ ਪ੍ਰਦੇਸ਼ ਦੇ ਵਿੱਚ ਕਿਸਾਨ ਨੇ ਪੁੱਤ ਨੂੰ ਗਹਿਣੇ ਧਰਿਆ। ਦੇਖੋ ਇਹ ਵਾਕਈ ਬੜੀ ਹੈਰਾਨ ਕਰਨ ਵਾਲੀ ਖਬਰ ਆ ਕਿ ਇੱਕ ਕਿਸਾਨ ਆਪਣੇ ਜਿਗਰ ਦਾ ਟੋਟਾ ਜਿਹੜਾ ਉਹੀ ਗਹਿਣੇ ਰੱਖਿਆ ਹੁੰਦਾ, ਪਰ ਇਹ ਮੱਧ ਪ੍ਰਦੇਸ਼ ਦੇ ਵਿੱਚ ਹਕੀਕੀ ਖਬਰ ਆ ਜਿਹੜੀ ਸਾਡੇ ਸਾਹਮਣੇ ਆਈ ਆ ਜੋ ਵਾਪਰੀ ਆ। ਤਾਂ ਉੱਥੇ ਇਹ ਜਿਹੜੀ ਘਟਨਾ ਵਾਪਰੀ ਹੈ ਬੁਰਹਾਨਪੁਰ ਜ਼ਿਲ੍ਹੇ ਦੀ ਆ, ਪਿੰਡ ਕੋਈ ਬੁਲਾਣਾ ਹੈ। ਉੱਥੋਂ ਦੇ ਕਿਸਾਨ ਨੇ ਆਪਣੇ ਬੇਟੇ ਨੂੰ 2.5 ਲੱਖ ਰੁਪਏ 'ਚ ਗਹਿਣੇ ਰੱਖ ਦਿੱਤਾ ਔਰ 2.5 ਲੱਖ ਰੁਪਇਆ ਗਹਿਣੇ ਇਹਨੇ ਰੱਖ ਕੇ ਆਪਣੇ ਪੁੱਤ ਨੂੰ ਇਸ ਕਰਕੇ ਲਿਆ ਸੀਗਾ ਕਿਉਂਕਿ ਫਸਲਾਂ ਲਈ ਪੈਸਾ ਚਾਹੀਦਾ ਸੀ। ਤੁਹਾਨੂੰ ਪਤਾ ਕਿਸਾਨ ਦੀ ਇੱਕ ਇਨਵੈਸਟਮੈਂਟ ਵੀ ਹੁੰਦੀ ਆ ਫਸਲ ਦੇ ਵਿੱਚ। ਤਾਂ ਹੋਇਆ ਕਿ ਕੁਦਰਤੀ ਬਿਪਤਾ ਕਰਕੇ ਖੇਤੀ ਮਾਰੀ ਗਈ ਤੇ ਉਹ ਜਿਹੜਾ ਪੈਸਾ ਸੀਗਾ ਉਹ ਇਹਦੇ ਤੋਂ ਲੱਥਾ ਨਹੀਂ। ਬੇਟਾ ਆਪਣਾ ਛੁੱਟਿਆ ਨਹੀਂ, ਅਖੀਰ ਇਸ ਕਿਸਾਨ ਨੇ ਖੁਦਕੁਸ਼ੀ ਕਰ ਲਈ ਆ। ਮਤਲਬ ਕਿ ਪਹਿਲਾਂ ਤੇ ਆਪਣਾ ਬੇਟਾ ਗਹਿਣੇ ਰੱਖਿਆ ਕਿ ਚਲੋ ਜੂਆ ਖੇਡਦੇ ਆ ਤਕਦੀਰ ਦੇ ਨਾਲ, ਫਿਰ ਉਸ ਜੂਏ ਦੇ ਵਿੱਚ ਕਿਸਮਤ ਦੇ ਜੂਏ ਦੇ ਵਿੱਚ ਜਦੋਂ ਹਾਰ ਮਿਲੀ ਤੇ ਆਪਣੇ ਆਪ ਨੂੰ ਖਤਮ ਕਰ ਲਿਆ ਕਿਸਾਨ ਨੇ। ਇਹ ਇੱਥੋਂ ਦੇ ਕਿਸਾਨ ਦੀ ਤਰਾਸਦੀ ਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਸ ਆਰਥਿਕ ਸੰਕਟ ਦੇ ਨਾਲ ਜੂਝਦੀ ਪਈ ਹੈ ਭਾਰਤ ਦੀ ਕਿਸਾਨੀ। ਪਰ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਮੈਨੂੰ ਮੂੰਹ ਜ਼ਬਾਨੀ ਯਾਦ ਆ ਕਿਉਂਕਿ ਜਦੋਂ ਦਿਲ ਨੂੰ ਹਲਾਉਣਾ ਦਿੰਦੀਆਂ ਏਦਾਂ ਦੀਆਂ ਘਟਨਾਵਾਂ ਤੇ ਰੂਹ ਤੇ ਉਕਰ ਜਾਂਦੀਆਂ ਕਈ ਦਫਾ ਜੀ। ਇਸੇ ਮੱਧ ਪ੍ਰਦੇਸ਼ ਦੇ ਵਿੱਚ 2015 'ਚ ਇੱਕ ਖਬਰ ਨਿਕਲੀ ਸੀਗੀ ਤਾਂ ਉੱਥੇ ਉਦੋਂ ਵੀ ਇਹੋ ਹੀ ਗੱਲ ਸਾਹਮਣੇ ਆਈ ਸੀਗੀ ਜਿਹਨੂੰ ਆਪਾਂ ਮੋਟਰ ਕਹਿ ਦਿੰਦੇ ਆ ਤਾਂ ਉੱਥੇ ਪੰਪ ਕਹਿ ਦਿੰਦੇ ਆ। ਤਾਂ ਉਹ ਪੰਪ ਖਰੀਦਣ ਲਈ ਇੱਕ ਕਿਸਾਨ ਨੇ ਇੱਕ ਚਰਵਾਹੇ ਦੇ ਕੋਲ ਆਪਣੇ 2 ਪੁੱਤਰ ਗਹਿਣੇ ਰੱਖ ਦਿੱਤੇ ਸੀਗੇ 20,000 ਰੁਪਏ 'ਚ ਜੀ। ਤੇ ਉਹ ਜਿਹੜਾ ਚਰਵਾਹਾ ਸੀਗਾ ਉਹ ਬੜਾ ਤੰਗ ਕਰਦਾ ਸੀ। ਅਖੀਰ ਉਹ ਬੱਚੇ ਉੱਥੋਂ ਦੌੜ ਨਿਕਲੇ, ਦੌੜ ਕੇ ਇੱਕ ਰੇਲਵੇ ਸਟੇਸ਼ਨ ਤੇ ਚਲੇ ਗਏ ਤੇ ਉੱਥੇ ਜਦੋਂ ਲਾਵਾਰਸ ਹਾਲਤ 'ਚ ਲੋਕਾਂ ਨੇ ਵੇਖੇ ਤੇ ਫਿਰ ਉਹਨਾਂ ਤੋਂ ਸਾਰੀ ਕਹਾਣੀ ਪੁੱਛੀ, ਉਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਸੀਗੀ। ਤਾਂ ਇਹ ਉਦੋਂ ਬੜੀ ਖਬਰ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਸੀ 2015 'ਚ। ਇੱਥੇ ਲਖਨਊ ਦੇ ਵਿੱਚ ਵੀ ਤੇ ਇਸ ਤਰ੍ਹਾਂ ਹੀ ਹੋਇਆ ਸੀ। ਇੱਕ ਵਾਰੀ ਕਿਸੇ ਨੇ ਬਿਜਲੀ ਵਿਭਾਗ ਦਾ 28,000 ਰੁਪਇਆ ਜੁਰਮਾਨਾ ਤਾਰਨਾ ਸੀਗਾ। ਇਹ ਵੀ 2015 ਦੀ ਮੇਰੇ ਖਿਆਲ ਦੇ ਨਾਲ ਗੱਲ ਆ। ਤਾਂ ਉਦੋਂ ਵੀ 2 ਮਾਪਿਆਂ ਨੇ
ਆਪਣੇ 4 ਪੁੱਤਰਾਂ ਨੂੰ ਗਹਿਣੇ ਰੱਖਿਆ ਸੀਗਾ 28,000 ਰੁਪਏ 'ਚ। ਤਾਂ ਉਦੋਂ ਵੀ ਖਬਰ ਜਿਹੜੀ ਆ ਬੜੀ ਚਰਚਿਤ ਹੋਈ ਸੀਗੀ। ਇਸੇ ਮੱਧ ਪ੍ਰਦੇਸ਼ ਦੇ ਵਿੱਚ ਤੇ ਇੱਥੋਂ ਤੱਕ ਇੱਕ ਵਾਰੀ ਰਿਪੋਰਟ ਆਈ ਸੀਗੀ ਕਿ ਇਹਨਾਂ ਦਾ ਢਿੰਡੋਰੀ ਜ਼ਿਲ੍ਹਾ ਜਿਹੜਾ, ਜਿਹਨੇ ਹਿੰਦੀ 'ਚ ਢਿੰਡੋਰੀ ਕਹਿ ਦਿੰਦੇ ਆ, ਤਾਂ ਉੱਥੇ ਬੱਚੇ ਇੱਕ ਅੱਧ ਨਹੀਂ ਦਰਜਨਾਂ ਬੱਚੇ ਇਸ ਤਰ੍ਹਾਂ ਦੇ ਮਿਲ ਗਏ ਜਿਹੜੇ ਬੱਚੇ ਗਹਿਣੇ ਰੱਖੇ ਹੋਏ ਸਨ, ਕਿਉਂਕਿ ਉੱਥੇ ਇੱਕ ਪ੍ਰੋਗਰਾਮ ਚੱਲਿਆ ਜਿਹਦਾ ਨਾਮ ਸੀਗਾ ਸਕੂਲ ਚਲੋ ਅਭਿਆਨ। ਤਾਂ ਜਦੋਂ ਇਹ ਪ੍ਰੋਗਰਾਮ ਇੰਪਲੀਮੈਂਟ ਕੀਤਾ ਗਿਆ, ਜਦੋਂ ਜਾ ਕੇ ਬੱਚਿਆਂ ਬਾਰੇ ਪਤਾ ਕੀਤਾ ਗਿਆ ਕਿ ਤੁਹਾਡਾ ਬੱਚਾ ਕਿੱਥੇ ਆ, ਤੇ ਉਹ ਝੂਠ ਬੋਲ ਦਿੰਦੇ ਸਨ ਘਰ ਵਾਲੇ ਕਿ ਉਹ ਬੱਚਾ ਇੱਥੇ ਗਿਆ ਉੱਥੇ ਗਿਆ। ਵਾਰ-ਵਾਰ ਜਦੋਂ ਅਧਿਕਾਰੀ ਜਾ ਕੇ ਬੱਚੇ ਦੀ ਪੈਰਵਾਈ ਕਰਦੇ ਸਨ ਕਿ ਬੱਚਾ ਆਖਰ ਹੈ ਕਿੱਥੇ ਆ, ਤੇ ਬਾਅਦ ਦੇ ਵਿੱਚ ਪਤਾ ਲੱਗਦਾ ਸੀਗਾ ਕਿ ਬੱਚਾ ਫਲਾਂ ਜ਼ਿਮੀਂਦਾਰ ਦੇ ਕੋਲ ਗਹਿਣੇ ਪਾਇਆ ਹੋਇਆ। ਤਾਂ ਇੱਕ ਬੱਚੇ ਦੀ ਕਹਾਣੀ ਨਹੀਂ ਸੀ ਨਿਕਲੀ, ਉਸ ਸਮੇਂ ਦਰਜਨਾਂ ਬੱਚੇ ਇੱਕੋ ਜ਼ਿਲ੍ਹੇ ਦੇ ਵਿੱਚੋਂ ਨਿਕਲ ਆਏ ਸਨ ਜਿਹੜੇ ਵੱਡੇ ਜ਼ਿਮੀਂਦਾਰਾਂ ਕੋਲੇ ਗਹਿਣੇ ਪਾਏ ਹੋਏ ਸਨ ਲੋੜਵੰਦ ਮਾਪਿਆਂ ਨੇ। ਸੋ ਇਹ ਕਹਾਣੀ ਹੈ, ਪਰ ਇਹ ਕਹਾਣੀ ਮੇਰੇ ਖਿਆਲ ਦੇ ਨਾਲ ਜੇ 70 ਸਾਲਾਂ ਦੇ ਵਿੱਚ ਖਤਮ ਨਹੀਂ ਹੋਈ ਤੇ ਅੱਜ ਇੰਨੀਆਂ ਸਰਕਾਰਾਂ ਆਈਆਂ ਆਉਣ ਵਾਲੀਆਂ ਨੇ, ਇਹ ਜਲਦੀ ਖਤਮ ਕਰ ਦੇਣਗੀਆਂ ਅੱਗੇ। ਮੈਨੂੰ ਲੱਗਦਾ ਕਿ ਐਸੀ ਉਮੀਦ ਜਿਹੜੀ ਆ ਉਹ ਖੁਦ ਨੂੰ ਧੋਖਾ ਦੇਣ ਦੇ ਸਮਾਨ ਆ। ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬਸ ਇਹੋ ਜਿਹੀ ਆ, ਉਹ ਜਿਵੇਂ ਕਿਸੇ ਨੇ ਆਖਿਆ ਸੀ ਨਾ ਕਿ ਉਹ ਜਿਸकी रोशनी कच्चे घरों तक भी पहुंचती है, ना वो सूरज निकलता है ना अपने दिन बदलते हैं। सो ना वो सूरज निकलना है ਜਿਹਦੀ ਕੱਚੇ ਘਰਾਂ ਤੱਕ ਰੋਸ਼ਨੀ ਹੋਊਗੀ, ਤੇ ਨਾ ਹੀ ਇਹਨਾਂ ਦੇ ਮੁਕੱਦਰ ਬਦਲਨੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਇਰਾਕ ਪੀੜਤਾਂ ਲਈ ਪੰਜਾਬ ਸਰਕਾਰ ਨੇ ਖਜ਼ਾਨਿਆਂ ਨੂੰ ਖੋਲ੍ਹਿਆ। ਦੇਖੋ ਖਜ਼ਾਨੇ ਨੂੰ ਖੋਲਿਆ ਇਹਨਾਂ ਨੇ ਵੈਸੇ ਉਹ ਐਲਾਨ ਕੀਤਾ ਹੋਇਆ ਸੀਗਾ ਨਾ ਕਿ ਅਸੀਂ 5-5 ਲੱਖ ਰੁਪਈਆ ਜਿਹੜਾ ਉਹ ਦਿਆਂਗੇ ਇਹਨਾਂ ਪੀੜਤ ਪਰਿਵਾਰਾਂ ਨੂੰ। ਤਾਂ ਅੱਜ ਕੈਬਨਿਟ ਦੀ ਮੀਟਿੰਗ ਸੀਗੀ, ਮੰਤਰੀ ਮੰਡਲ ਦਾ ਇਹਨਾਂ ਨੇ ਜਦੋਂ ਦਾ ਵਿਸਥਾਰ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਪਲੇਠੀ ਮੀਟਿੰਗ ਸੀਗੀ। ਤੋ ਇਸ ਕੈਬਨਿਟ ਮੀਟਿੰਗ ਦੇ ਵਿੱਚ ਉਹ ਜਿਹੜਾ ਐਲਾਨ ਸੀਗਾ ਉਹਨੂੰ ਇਹਨਾਂ ਨੇ ਅਮਲੀ ਜਾਮਾ ਪਹਿਨਾ ਦਿੱਤਾ। ਇਹਦੇ ਵਿੱਚ ਹੁਣ ਇਹਨਾਂ ਨੇ ਫੈਸਲਾ ਕੀਤਾ ਕਿ 5-5 ਲੱਖ ਰੁਪਈਆ ਦਿਆਂਗੇ ਅਸੀਂ ਪੀੜਤ ਟੱਬਰਾਂ ਨੂੰ, ਔਰ ਇਸ ਤੋਂ ਇਲਾਵਾ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ। ਔਰ ਇਸ ਤੋਂ ਇਲਾਵਾ ਕਿ ਜਦੋਂ ਤੱਕ ਸਰਕਾਰੀ ਨੌਕਰੀ ਦਾ ਬੰਦੋਬਸਤ ਨਹੀਂ ਹੁੰਦਾ ਉਦੋਂ ਤੱਕ ਜਿਹੜੀ 20,000 ਰੁਪਈਆ ਪੈਨਸ਼ਨ ਇਹਨਾਂ ਨੂੰ ਦਿੱਤੀ ਜਾਂਦੀ ਹੈ, ਪੈਨਸ਼ਨ ਕਹਿ ਲਓ ਜਾਂ ਮਹੀਨਾਵਾਰ ਸਹਾਇਤਾ ਕਹੀ ਜਾ ਸਕਦੀ ਆ, ਕਿਉਂਕਿ ਪੈਨਸ਼ਨ ਪੱਕੀ ਹੁੰਦੀ ਆ, ਇਹ ਕੋਈ ਸਥਾਈ ਨਹੀਂ ਹੈ ਤੇ ਅਸਥਾਈ ਪ੍ਰਬੰਧ ਆ। ਤਾਂ ਉਹ ਕਹਿੰਦੇ ਆ ਕਿ ਜਿਹੜੀ 20,000 ਰੁਪਈਆ ਇਹਨਾਂ ਨੂੰ ਇਮਦਾਦ ਦਿੱਤੀ ਜਾਂਦੀ ਹੈ ਮਹੀਨਾਵਾਰੀ, ਤਾਂ ਉਹ ਇਮਦਾਦ ਉਦੋਂ ਤੱਕ ਚਾਲੂ ਰੱਖੀ ਜਾਊਗੀ ਜਦੋਂ ਤੱਕ ਇਹਨਾਂ ਦੀ ਨੌਕਰੀ ਦਾ ਪੱਕਾ ਪ੍ਰਬੰਧ ਨਹੀਂ ਹੋ ਜਾਂਦਾ। ਸੋ ਇਹ ਕੈਬਨਿਟ ਦਾ ਅੱਜ ਦਾ ਫੈਸਲਾ ਹੈ। ਉਹਦਾ ਸੁਣਨ ਦੇ ਵਿੱਚ ਇਹ ਆ ਰਿਹਾ ਕਿਉਂਕਿ ਇਹ ਦੇਰ ਸ਼ਾਮ ਲੈ ਗਏ ਫੈਸਲੇ ਆ, ਤਫਸੀਲ ਇਹੋ ਜਿਹੇ ਫੈਸਲਿਆਂ ਦੀ ਹੈ ਜਿਹੜੀ ਉਹ ਮੀਡੀਆ ਰਿਪੋਰਟਾਂ 'ਚ ਹੌਲੀ ਨਿਕਲਦੀ ਆ ਅਗਲੇ ਦਿਨ। ਸੋ ਪਰ ਜਿਹੜੇ ਕੁਛ ਲੋਕ ਇਹੋ ਜਿਹੇ ਮਹਿਕਮਿਆਂ ਨਾਲ ਜੁੜੇ ਰਹੇ ਆ, ਮਾਹਰ ਆ ਜਾਂ ਜਿਹੜੇ ਮੀਡੀਆ ਦੇ ਵਿੱਚ ਕੰਮ ਕਰਦੇ, ਉਹ ਦੱਸਦੇ ਆ ਕਿ 2001 ਦੇ ਵਿੱਚ ਇੱਕ ਇਹਨਾਂ ਨੇ ਪਾਲਿਸੀ ਲਿਆਂਦੀ ਸੀਗੀ ਜੋ ਖਾਸ ਤੌਰ ਤੇ ਜਿਹੜੇ ਤਰਸ ਦੇ ਆਧਾਰ ਵਾਲੇ ਕੇਸ ਹੁੰਦੇ ਆ ਇਹਨਾਂ ਦੇ ਵਿੱਚ ਸਖਤਾਈ ਕਰਕੇ ਬਹਿ ਗਈ ਸੀਗੀ। ਤਾਂ ਹੁਣ ਜੇ ਇਹ ਬੰਦੇ ਆਪਾਂ ਦੇਖੀਏ ਜਿਹੜੇ ਉੱਥੇ ਇਰਾਕ ਤਰਾਸਦੀ ਦਾ ਸ਼ਿਕਾਰ ਹੋਏ ਆ, ਉਹ ਵਤਨ ਤੋਂ ਬਾਹਰ ਜਾ ਕੇ ਇਸ ਤਰਾਸਦੀ ਦਾ ਸ਼ਿਕਾਰ ਹੋਇਆ। ਸੋ ਇਹ ਮਾਮਲਾ ਇਹੋ ਜਿਹਾ ਕਿ ਉਸ ਪਾਲਿਸੀ ਦੇ ਤਹਿਤ ਸਾਨੂੰ ਸਿੱਧੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਪਰਿਵਾਰਾਂ ਨੂੰ। ਤਾਂ ਪਹਿਲਾਂ ਇਹ ਕਰਨਾ ਹੋਊਗਾ ਸਰਕਾਰ ਨੂੰ ਕਿ ਉਹ ਜਿਹੜੀਆਂ ਇਹਨਾਂ ਨੇ ਸਖਤਾਈਆਂ ਕੀਤੀਆਂ ਨੇ ਉਸ ਪਾਲਿਸੀ ਦੇ ਜ਼ਰੀਏ, ਉਸ ਨੀਤੀ ਦੇ ਵਿੱਚ ਕੁਛ ਢਿੱਲਤਾ ਕੀਤੀ ਜਾਊਗੀ। ਪਹਿਲਾਂ ਕੁਛ ਢਿੱਲਾਂ ਦਿੱਤੀਆਂ ਜਾਣਗੀਆਂ, ਕੁਛ ਰਿਆਇਤਾਂ ਦਿੱਤੀਆਂ ਜਾਣਗੀਆਂ, ਕੁਛ ਹੋ ਸਕਦਾ ਕਿ ਸੋਧਾਂ ਕੀਤੀਆਂ ਜਾਣ। ਤਾਂ ਉਹ ਜਦੋਂ ਇੱਕ ਕਾਨੂੰਨੀ ਰਸਤਾ ਖੁੱਲੇਗਾ ਫਿਰ ਉਦੋਂ ਇਹਨਾਂ ਜੀਆਂ ਨੂੰ ਨੌਕਰੀ ਮਿਲਦੀ ਆ। ਬਹਰਹਾਲ ਸਰਕਾਰ ਨੇ ਫੈਸਲਾ ਕਰ ਲਿਆ, ਚੰਗੀ ਗੱਲ ਆ। ਮੁੱਖ ਮੰਤਰੀ ਨੇ ਆਪਣੇ ਰਾਹਤ ਫੰਡ ਦੇ ਵਿੱਚੋਂ ਵੀ 1 ਕਰੋੜ 30 ਲੱਖ ਰੁਪਈਆ ਜਿਹੜਾ ਉਹ ਦੇਣ ਦਾ ਫੈਸਲਾ ਕਰ ਲਿਆ। ਸੋ ਇਹ ਚੰਗੀ ਗੱਲ ਆ, ਵਧੀਆ ਗੱਲ ਆ, ਪਰ ਮੇਰੇ ਖਿਆਲ ਦੇ ਨਾਲ ਜਲਦੀ ਤੋਂ ਜਲਦੀ ਹੋ ਜਾਣਾ ਚਾਹੀਦਾ ਕਿਉਂਕਿ ਜ਼ਰੂਰਤ ਇਹਨਾਂ ਪਰਿਵਾਰਾਂ ਨੂੰ ਰੁਜ਼ਗਾਰ ਦੀ ਆ। ਬਹੁਤੇ ਪਰਿਵਾਰ ਏਦਾਂ ਦੇ ਆ ਜਿਹੜੇ ਆਪਣੇ ਕਮਾਊ ਜੀ ਤੇ ਹੀ ਨਿਰਭਰ ਸਨ ਤੇ ਉਹ ਕਮਾਊ ਜੀ ਤੇ ਵਿਚਾਰਾ ਕਮਾਈ ਕਰਨ ਗਿਆ ਮੁੜ ਕੇ ਪਰਤਿਆ ਨਹੀਂ ਆ। ਤਾਂ ਜਿਹੜੀ ਛੱਲੀ ਪੂਣੀ ਸੀਗੀ ਉਹ ਦਿੱਲੀ, ਜਲੰਧਰ, ਚੰਡੀਗੜ੍ਹ ਦੇ ਗੇੜਿਆਂ ਨੇ ਖਾ ਲਈ ਆ। ਤਾਂ ਇਹ ਇੱਕ ਤੇ ਸਹਾਇਤਾ ਰਾਸ਼ੀ ਹੈ ਜਿਹੜੀ ਉਹ ਤੁਰੰਤ ਮਿਲਣੀ ਚਾਹੀਦੀ ਹੈ। ਦੂਸਰਾ ਕਿ ਨੌਕਰੀ ਦਾ ਬੰਦੋਬਸਤ ਹੈ ਜਿਹੜਾ ਉਹ ਜਲਦੀ ਤੋਂ ਜਲਦੀ ਹੋ ਜਾਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਪੰਜਾਬ ਦੇ ਪਸ਼ੂਆਂ ਨੂੰ ਵੀ ਹੁਣ ਕੈਂਸਰ ਹੋਣ ਲੱਗਾ।
ਇਹ ਵਾਕਈ ਹੈਰਾਨ ਕਰਨ ਵਾਲੀ ਖਬਰ ਆ। ਵੈਸੇ ਜਿੰਨੀਆਂ ਮਰਜ਼ੀ ਇਹੋ ਜਿਹੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਆ ਜਾਣ, ਪਰ ਜਿਹੜੇ ਸਾਡੇ ਲੀਡਰ ਆ ਜਾਂ ਜਿਹੜੇ ਜ਼ਿੰਮੇਵਾਰ ਹਾਕਮ ਹੈ ਉਹ ਪਰੇਸ਼ਾਨ ਨਹੀਂ ਹੋਣਗੇ, ਕਿਉਂਕਿ ਉਹ ਇਹਨਾਂ ਪਰੇਸ਼ਾਨੀਆਂ ਤੋਂ ਉੱਪਰ ਉੱਠ ਚੁੱਕੇ। ਉਹਨਾਂ ਨੂੰ ਤੇ ਪਰੇਸ਼ਾਨੀਆਂ ਆਪਣੀਆਂ ਨੇ ਕਿ ਕਿੱਦਾਂ ਕਿਹਨੂੰ ਬਚਾਉਣਾ, ਕਿੱਦਾਂ ਕਿਹਨੂੰ ਫਸਾਉਣਾ। ਮਿੰਟੂ ਜੀ 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 ਤੁਹਾਡੀ ਆਵਾਜ਼ ਵਿੱਚ ਕੱਟੀ ਗਈ ਸੀ। ਜੀ 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 ਕੰਟੀਨਿਊ ਕਰੋ। ਅੱਛਾ ਠੀਕ ਹੈ ਜੀ। ਮੈਂ ਕਹਿ ਰਿਹਾ ਸੀਗਾ ਕਿ ਇੱਕ ਬਹੁਤ ਵਧੀਆ ਸਮਾਜ ਸੇਵੀ ਆ ਗੁਰਪ੍ਰੀਤ ਸਿੰਘ ਚੰਦਬਾਜਾ ਜੀ। ਇਹ ਕੈਂਸਰ ਦੇ ਮਾਮਲਿਆਂ 'ਚ ਕਾਫੀ ਜ਼ਿਆਦਾ ਸੇਵਾ ਕਰਦੇ ਆ। ਤਾਂ ਇਹਨਾਂ ਨੇ ਹੁਣ ਇੱਕ RTI ਪਾਈ ਸੀਗੀ। RTI ਦੇ ਵਿੱਚ ਜੋ ਇਹਨਾਂ ਨੂੰ ਜਵਾਬ ਮਿਲਿਆ ਹੈਰਾਨ ਕਰਦਾ। ਬਹੁਤੇ ਜ਼ਿਲ੍ਹਿਆਂ ਨੇ RTI ਦਾ ਜਵਾਬ ਲੁਕਾ ਲਿਆ, ਛੁਪਾ ਲਿਆ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਪਰ ਬਠਿੰਡੇ ਦਾ ਡਾਟਾ ਜਿਹੜਾ ਉਹ ਇਹਨਾਂ ਨੂੰ ਪੂਰਾ ਮਿਲਿਆ, ਜਿਹਦੇ ਵਿੱਚ 2005 ਤੋਂ ਲੈ ਕੇ 2018 ਤੱਕ 546 ਪਸ਼ੂ ਆ ਜਿਹੜੇ ਉਹ ਵੱਖ-ਵੱਖ ਤਰ੍ਹਾਂ ਦੇ ਕੈਂਸਰ ਨਾਲ ਪੀੜਤ ਪਾਏ ਜਾਣ ਦੀ ਪੁਸ਼ਟੀ ਕਰਦੀ ਹੈ। ਉਹ RTI ਜਿਹੜੀ ਇਹਨਾਂ ਨੂੰ ਜਵਾਬ ਦੇ ਰੂਪ 'ਚ ਮਿਲੀ ਆ। ਹੁਣ ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਇਹਨਾਂ ਨੇ ਅੱਗੇ ਦੱਸੀਆਂ ਨੇ ਉਹ ਇਹ ਆ ਕਿ ਕੁਛ ਜ਼ਿਲ੍ਹੇ ਜਿੱਦਾਂ ਹੁਸ਼ਿਆਰਪੁਰ, ਲੁਧਿਆਣਾ, ਫਰੀਦਕੋਟ, ਪਟਿਆਲਾ ਵਗੈਰਾ, ਇਹਨਾਂ ਨੇ ਜਾਣਕਾਰੀ ਲੁਕਾ ਲਈ ਜਾਂ ਅੱਧ ਅਧੂਰੀ ਦੇ ਦਿੱਤੀ। ਤੇ ਇਹ ਦੇਖੋ ਹੁਣ ਇਹ ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਨੇ ਜਾਣਕਾਰੀ ਲੁਕਾਈ ਆ, ਜਿਹੜੇ ਕਹਿੰਦੇ ਕਿ ਸਾਡੇ ਕੋਲ ਡਾਟਾ ਹੀ ਮੌਜੂਦ ਨਹੀਂ ਆ, ਤਾਂ ਗੁਰਪ੍ਰੀਤ ਸਿੰਘ ਚੰਦਬਾਜਾ ਜੀ ਕਹਿੰਦੇ ਆ ਕਿ 2010 ਦੇ ਵਿੱਚ ਇੱਕ RTI ਪਾਈ ਗਈ ਸੀਗੀ। ਤਾਂ ਉਹਦੇ ਵਿੱਚ ਹੁਸ਼ਿਆਰਪੁਰ ਨੇ ਕਿਹਾ ਸੀਗਾ ਕਿ 37 ਕੁੱਤਿਆਂ ਨੂੰ, ਲੁਧਿਆਣੇ ਨੇ ਕਿਹਾ ਸੀਗਾ ਕਿ 46 ਮੱਝਾਂ ਗਾਵਾਂ ਤੇ ਕੁੱਤਿਆਂ ਨੂੰ, ਫਰੀਦਕੋਟ ਨੇ ਕਿਹਾ ਸੀਗਾ ਕਿ 62 ਪਸ਼ੂਆਂ, ਪਟਿਆਲੇ ਨੇ ਆਖਿਆ ਸੀਗਾ ਕਿ 23 ਪਸ਼ੂਆਂ ਨੂੰ ਸਾਡੇ ਇੱਥੇ ਕੈਂਸਰ ਹੋਇਆ। ਸੋ ਇਹਨਾਂ ਨੇ ਪਹਿਲਾਂ 2010 ਦੇ ਵਿੱਚ RTI 'ਚ ਮੰਨਿਆ ਕਿ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਇੰਨੇ ਪਸ਼ੂਆਂ ਨੂੰ, ਇੰਨੇ ਜਾਨਵਰਾਂ ਨੂੰ ਕੈਂਸਰ ਹੋਇਆ ਹੋਇਆ, ਜਦਕਿ ਐਤਕੀ ਕਹਿੰਦੇ ਕਿ ਸਾਡੇ ਕੋਲ ਇਹੋ ਜਿਹਾ ਕੋਈ ਡਾਟਾ ਹੀ ਮੁਹੱਈਆ ਹੈ ਨਹੀਂਗਾ, ਸਾਡੇ ਕੋਲ ਕੋਈ ਡਾਟਾ ਮੌਜੂਦ ਨਹੀਂ ਹੈਗਾ। ਜਦਕਿ 2010 ਦੇ ਵਿੱਚ ਇਹੋ ਜ਼ਿਲ੍ਹੇ RTI ਦੇ ਵਿੱਚ ਇਹ ਦੱਸਦੇ ਆ ਕਿ ਸਾਡੇ ਇੱਥੇ ਇਹੋ ਜਿਹੇ ਪਸ਼ੂ ਜਾਨਵਰ ਹੈ ਜਿਹੜੇ ਉਹ ਏਦਾਂ ਦੇ ਕੈਂਸਰਾਂ ਨਾਲ ਪੀੜਤ ਹੈਗੇ। ਤੇ ਇਹ ਆਪਣੇ ਆਪ ਦੇ ਵਿੱਚ ਸਿੱਧ ਹੋ ਜਾਂਦਾ ਕਿ ਇਹਨਾਂ ਜ਼ਿਲ੍ਹਿਆਂ ਨੇ ਕਿਤੇ ਨਾ ਕਿਤੇ ਝੂਠ ਬੋਲਿਆ। ਝੂਠ ਕਿਉਂ ਬੋਲਿਆ ਇਹਦਾ ਜਵਾਬ ਇਹੀ ਦੇਣਗੇ। ਹੋ ਸਕਦਾ ਕਿ ਸੂਚਨਾ ਕਮਿਸ਼ਨਰ ਕੋਲੇ ਚਲਾ ਜਾਵੇ ਮਾਮਲਾ, ਪਰ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਕਿ ਇਨਸਾਨ ਤੋਂ ਹੁੰਦੀ ਇਹ ਬਿਮਾਰੀ ਹੈ ਜਿਹੜੀ ਉਹ ਜਾਨਵਰਾਂ ਤੱਕ ਵੀ ਪਹੁੰਚਣ ਲੱਗ ਪਈ ਹੈ ਪੰਜਾਬ ਦੇ ਵਿੱਚ ਜੀ। ਤੇ ਇਹ ਬਹੁਤ ਮਾੜੀ ਗੱਲ ਆ। ਮੈਂ BBC ਦੀ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ ਜਿਹੜੀ 2013 'ਚ ਆਈ ਆ। ਤਾਂ ਉਦੋਂ ਉਹਨਾਂ ਨੇ ਇੱਕ ਸਰਵੇ ਕੀਤਾ ਸੀਗਾ ਹੇਠਲੇ ਪੱਧਰ ਤੇ ਜਾ ਕੇ BBC ਨੇ, ਤਾਂ ਉਹਨਾਂ ਨੇ ਦੱਸਿਆ ਸੀਗਾ ਕਿ 19 ਬੰਦੇ ਰੋਜ਼ਾਨਾ ਮਰਦੇ ਆ ਪੰਜਾਬ ਦੇ ਵਿੱਚ। 19 ਮੌਤਾਂ ਜਿਹੜੀਆਂ 2013 'ਚ ਉਹਨਾਂ ਨੇ ਦੱਸੀਆਂ ਸੀਗੀਆਂ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 13 ਤੋਂ ਤੁਰਦੇ ਹੁਣ ਅਸੀਂ 2018 ਤੱਕ ਆ ਗਏ ਹਾਂ। ਤਾਂ ਇਹਨਾਂ 5 ਸਾਲਾਂ 'ਚ ਜਿਹੜੀਆਂ ਉਹ 19 ਮੌਤਾਂ ਰੋਜ਼ਾਨਾ ਦੱਸਦੀ ਸੀਗੀ BBC ਦੀ ਰਿਪੋਰਟ, ਉਹਦੇ 'ਚ ਲਾ ਲਓ ਕਿ ਕਿੰਨਾ ਇਜ਼ਾਫਾ ਹੋ ਗਿਆ ਹੋਊਗਾ। ਤਾਂ ਇਹਦਾ ਮਤਲਬ ਹੈ ਕਿ ਕੈਂਸਰ ਹੈ ਜਿਹੜਾ ਉਹ ਇੱਥੇ ਭਿਆਨਕ ਰੂਪ ਧਾਰਨ ਕਰ ਚੁੱਕਾ, ਔਰ ਇੱਥੋਂ ਤੱਕ ਰੂਪ ਧਾਰਨ ਕਰ ਚੁੱਕਾ ਕਿ ਹੁਣ ਜਾਨਵਰ ਹੈ ਜਿਹੜੇ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ। ਨਹੀਂ ਤੇ ਆਮ ਤੌਰ ਤੇ ਬੰਦਾ ਮੰਨਦਾ ਨਹੀਂ ਗਾ ਕਿ ਮੱਝਾਂ ਗਾਵਾਂ ਨੂੰ ਵੀ ਕੈਂਸਰ ਹੋ ਜਾਂਦਾ, ਪਰ ਇੱਥੇ ਹੁਣ ਸਰਕਾਰੀ ਅੰਕੜੇ, ਸਰਕਾਰੀ ਤੱਥ ਹੀ ਦੱਸੀ ਜਾਂਦੇ ਆ ਕਿ ਸਥਿਤੀ ਜਿਹੜੀ ਆ ਉਹ ਦਿਨੋਂ ਦਿਨ ਖਰਾਬ ਹੋ ਜਾਂਦੀ ਆ। ਪਾਣੀ ਹੈ ਜਿਹੜਾ ਉਹ ਜ਼ਹਿਰੀਲਾ ਹੋ ਗਿਆ, ਹਵਾ ਜਿਹੜੀ ਆ ਉਹ ਦੂਸ਼ਿਤ ਆ, ਬਾਕੀ ਜਿਹੜੀ ਸਾਡੀ ਥਾਲੀ ਹੈ ਭੋਜਨ ਵਾਲੀ ਉਹ ਤੇ ਪਹਿਲਾਂ ਹੀ ਜ਼ਹਿਰੀ ਅਸੀਂ ਕਰ ਬੈਠੇ ਸੀਗੇ। ਸੋ ਹਰ ਪਾਸੇ ਜ਼ਹਿਰ ਉਗਾਇਆ ਜਾ ਰਿਹਾ, ਜ਼ਹਿਰ ਖਾਇਆ ਜਾ ਰਿਹਾ, ਔਰ ਇੱਥੋਂ ਤੱਕ ਕਿ ਸਾਹਾਂ ਰਾਹੀਂ ਵੀ ਜ਼ਹਿਰ ਲੰਘਾਇਆ ਜਾ ਰਿਹਾ। ਤਾਂ ਜਦੋਂ ਸਾਰੀ ਜ਼ਿੰਦਗੀ ਸਾਡੀ ਹੈ ਜਿਹੜੀ ਉਹ ਜ਼ਹਿਰ ਤੇ ਲੱਗ ਗਈ ਆ, ਤੇ ਫਿਰ ਕੈਂਸਰ ਜਾਂ ਕਾਲਾ ਪੀਲੀਆ ਜਾਂ ਅੰਤੜੀਆਂ ਦੇ ਰੋਗ ਇਹ ਤੇ ਸੁਭਾਵਿਕ ਜੀ ਗੱਲ ਆ। ਪਰ ਅਫਸੋਸ ਦੀ ਗੱਲ ਇਹ ਹੋਆ ਕਿ ਸੁਧਾਰ ਵਾਸਤੇ ਕੁਛ ਨਹੀਂ ਕਰ ਪਾ ਰਹੇ ਸੀ, ਨਾ ਸਮਾਜਿਕ ਤੌਰ ਤੇ ਨਾ ਸਰਕਾਰੀ ਤੌਰ ਤੇ। ਜੀ ਜੀ ਅਗਲੀ ਮਿੰਟ ਜੀ ਆਪਾਂ ਗੱਲ ਕਰਦੇ ਹਾਂ ਖੱਟਾ ਸਿੰਘ ਵੱਲੋਂ ਜਿਹੜੀਆਂ ਰਾਮ ਰਹੀਮ ਦੀਆਂ ਮੁਸ਼ਕਲਾਂ 'ਚ ਵਾਧਾ ਜਾਰੀ। ਦੇਖੋ ਖੱਟਾ ਸਿੰਘ ਨੇ ਅੱਜ ਫੇਰ ਦੱਸਦੇ ਆ ਕਿ ਗਵਾਹੀ ਦਿੱਤੀ ਆ। ਪਹਿਲਾਂ ਇਹਨੇ ਜਿਹੜੀ ਗਵਾਹੀ ਦਿੱਤੀ ਸੀਗੀ 3 ਕੁ ਦਿਨ ਪਹਿਲਾਂ ਉਹ ਦਿੱਤੀ ਸੀਗੀ ਪੱਤਰਕਾਰ ਛਤਰਪਤੀ ਦੇ ਕੇਸ ਦੇ ਵਿੱਚ। ਹੁਣ ਅੱਜ ਜਿਹੜੀ ਇਹਨੇ ਗਵਾਹੀ ਦਿੱਤੀ ਆ ਉਹ ਦੱਸਦੇ ਆ ਕਿ ਰਣਜੀਤ ਸਿੰਘ ਕਤਲ ਦੇ ਮਾਮਲੇ 'ਚ ਦਿੱਤੀ ਆ। ਤੇ ਇਹ 2 ਹੀ ਕਤਲ ਐਸੇ ਕਤਲ ਆ
ਜਿਹੜੇ ਕਿ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ 'ਚ ਬਹੁਤ ਜ਼ਿਆਦਾ ਇਜ਼ਾਫਾ ਕਰ ਸਕਦੇ ਆਉਣ ਵਾਲੇ ਸਮੇਂ 'ਚ ਜੀ, ਕਿਉਂਕਿ ਇਹਨਾਂ ਦੋਨਾਂ ਹੀ ਮਾਮਲਿਆਂ 'ਚ ਅਸੀਂ ਜੇ ਦੇਖੀਏ ਤੇ ਗਵਾਹ ਮੌਜੂਦ ਆ। ਕਿਉਂਕਿ ਖੱਟਾ ਸਿੰਘ ਦੀ ਗਵਾਹੀ ਐਂਡ ਤੇ ਆ ਕੇ ਠੀਕ ਆ ਕਿ ਅਹਿਮੀਅਤ ਰੱਖਦੀ ਆ, ਪਰ ਇਸ ਤੋਂ ਪਹਿਲਾਂ ਹੀ ਛਤਰਪਤੀ ਦੇ ਕੇਸ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਜਿਸ ਤਰ੍ਹਾਂ ਘਰਦਿਆਂ ਨੇ ਪੈਰਵਾਈ ਕੀਤੀ ਆ, ਰਣਜੀਤ ਸਿੰਘ ਦਾ ਜਿਹੜਾ ਮਾਮਲਾ ਸੀ ਇਹ ਪਹਿਲਾਂ ਹੀ ਕੇਸ ਸੰਗੀਨ ਸਨ, ਪਰ ਖੱਟਾ ਸਿੰਘ ਨੇ ਆ ਕੇ ਇਸ ਮਾਮਲੇ ਦੇ ਵਿੱਚ ਡੇਰਾ ਪ੍ਰੇਮੀਆਂ ਦਾ ਮਨ ਹੋਰ ਵੀ ਖੱਟਾ ਕਰ ਦਿੱਤਾ, ਜਿਸ ਤਰੀਕੇ ਨਾਲ ਠੋਕ ਵਜਾ ਕੇ ਗਵਾਹੀਆਂ ਦਿੰਦਾ ਪਿਆ। ਅੱਜ ਵੀ ਉਹਨੇ ਦੱਸਦੇ ਆ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਜਦੋਂ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਦਾ ਖੁਲਾਸਾ ਹੋ ਗਿਆ ਤੇ ਜਿਹੜਾ ਉਹਨਾਂ ਦਾ ਭਰਾ ਸੀਗਾ ਰਣਜੀਤ ਸਿੰਘ ਉਹ ਡੇਰਾ ਛੱਡ ਕੇ ਚਲਾ ਗਿਆ। ਫਿਰ ਜਦੋਂ ਉਹ ਡੇਰਾ ਛੱਡ ਕੇ ਚਲਾ ਗਿਆ ਇਹ ਗੱਲ ਇਹਨਾਂ ਨੂੰ ਥੋੜੀ ਜਿਹੀ ਰੜਕਣ ਲੱਗ ਪਈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਨਾ ਕੋਈ ਗੱਲ ਬਾਹਰ ਨਾ ਕਰ ਦੇਣ। ਤਾਂ ਫਿਰ ਠੀਕ ਉਸ ਸਮੇਂ ਰਣਜੀਤ ਸਿੰਘ ਨੂੰ ਸੱਦਿਆ ਗਿਆ ਡੇਰੇ ਦੇ ਵਿੱਚ ਦੁਬਾਰਾ ਕਿ ਤੂੰ ਆ ਕੇ ਸੇਵਾ ਸੰਭਾਲਣਾ, ਪਰ ਉਸ ਬੰਦੇ ਨੇ ਡੇਰੇ 'ਚ ਆਉਣ ਤੋਂ ਇਨਕਾਰ ਕਰ ਦਿੱਤਾ। ਤੇ ਕਹਿੰਦੇ ਕਿ ਜਦੋਂ ਨੇ ਇਨਕਾਰ ਕਰ ਦਿੱਤਾ ਕਿ ਮੈਂ ਹੁਣ ਡੇਰੇ ਦੇ ਵਿੱਚ ਨਹੀਂ ਆਉਣਾ, ਤੇ ਫਿਰ ਗੁਰਮੀਤ ਰਾਮ ਰਹੀਮ ਨੇ ਤੁਰੰਤ ਬੰਦ ਦਰਵਾਜ਼ਾ ਮੀਟਿੰਗ ਸੱਦੀ ਤੇ ਜਿੱਥੇ ਖੱਟਾ ਸਿੰਘ ਕਲੇਮ ਕਰਦਾ ਕਿ ਮੈਂ ਖੁਦ ਵੀ ਮੌਜੂਦ ਸੀਗਾ। ਇਹ ਕਹਿੰਦਾ ਕਿ ਉਸ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਕਿ ਰਣਜੀਤ ਸਿੰਘ ਨੂੰ ਹੁਣ ਡੇਰੇ ਪਹੁੰਚਣ ਵੀ ਨਹੀਂ ਦੇਣਾ, ਭਾਵ ਕਿਹਨੂੰ ਮਰਵਾ ਦੇਣਾ। ਉਸ ਤੋਂ ਬਾਅਦ ਫਿਰ ਉਸ ਕੇਸ ਦੀ ਜਿਹੜੀ ਜਾਂ ਉਸ ਕਤਲ ਦੀ ਜਿਹੜੀ ਹੈ ਉਹ ਵਿਉਂਤ ਘੜੀ ਗਈ ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਗਿਆ। ਖੈਰ ਇਸ ਮਾਮਲੇ ਦੇ ਵਿੱਚ ਵੀ ਖੱਟਾ ਸਿੰਘ ਆਖਰੀ ਗਵਾਹ ਆ, ਜਦ ਕਿ ਛਤਰਪਤੀ ਦੇ ਮਾਮਲੇ ਦੇ ਵਿੱਚ ਵੀ ਇਹ ਆਖਰੀ ਗਵਾਹ ਸੀਗਾ। ਹੁਣ ਇਸ ਤੋਂ ਬਾਅਦ ਕ੍ਰਾਸ ਐਗਜ਼ਾਮਿਨ ਹੋਏਗਾ, ਯਾਨੀ ਜਵਾਬੀ ਸਵਾਲ ਹੋਣਗੇ ਇਹਨਾਂ ਨੂੰ ਖੱਟਾ ਸਿੰਘ ਹੋਰਾਂ ਨੂੰ। ਤਾਂ ਉਹ ਜਵਾਬੀ ਸਵਾਲ ਜੇ ਤੇ ਇਹਨੂੰ ਉਖਾੜ ਗਏ, ਉਹ ਖੇਡ ਗਏ, ਤੇ ਫਿਰ ਤੇ ਕਹਿਣਾ ਕੀ ਆ। ਪਰ ਜੇ ਉਹਨਾਂ ਜਵਾਬੀ ਸਵਾਲਾਂ ਦੇ ਵਿੱਚ, ਮੋੜਵੇਂ ਸਵਾਲਾਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਦੀ ਗਵਾਹੀ ਜਿਹੜੀ ਦੇ ਜਾਂਦਾ ਤਾਂ ਫਿਰ ਸਥਿਤੀ ਹੈ ਜਿਹੜੀ ਉਹ ਡੇਰੇਦਾਰ ਲਈ ਬਹੁਤ ਗੰਭੀਰ ਹੋ ਜਾਊਗੀ, ਬਹੁਤ ਮੁਸ਼ਕਿਲ ਹੋ ਜਾਊਗੀ। ਵੈਸੇ ਵੀ ਇਹ ਕੇਸ ਏਦਾਂ ਦੇ ਆ ਕਿ ਜਿਨ੍ਹਾਂ ਦੇ ਵਿੱਚ ਜੇ ਉਹ ਚਾਹੇ ਵੀ ਤੇ ਤੁਰੰਤ ਉਹ ਮੰਨ ਕੇ ਚੱਲੇ ਕਿ ਮੈਨੂੰ ਰਾਹਤ ਮਿਲ ਜੂਗੀ, ਨਹੀਂ ਮਿਲਣੀ। ਹਾਲਾਂਕਿ ਇੱਥੇ ਮੈਂ ਇੱਕ ਤੁਹਾਨੂੰ ਸਪਸ਼ਟ ਕਰ ਦੇਵਾਂ ਕਿ ਜਿਹੜਾ ਡੇਰੇਦਾਰ ਆ ਉਹ ਇਸ ਮਾਮਲੇ ਦੇ ਵਿੱਚ ਔਰ ਜਿਹੜਾ ਦੂਸਰਾ ਛਤਰਪਤੀ ਦਾ ਮਾਮਲਾ ਉਹਦੇ ਵਿੱਚ ਇੱਕ ਕਾਤਲ ਦੇ ਰੂਪ 'ਚ ਸ਼ਾਮਲ ਨਹੀਂ ਹੈ। ਕੁਛ ਲੋਕਾਂ ਨੂੰ ਇਹ ਗਫਲਤ ਆ, ਕੁਛ ਲੋਕਾਂ ਨੂੰ ਭਰਮ ਆ ਕਿ ਸ਼ਾਇਦ ਉਹ ਕਾਤਲ ਦੇ ਤੌਰ ਤੇ ਇਸ ਕੇਸ ਦੇ ਵਿੱਚ ਸ਼ਾਮਲ ਹੈ। ਨਹੀਂ, ਉਹਨੂੰ 120 ਚ ਰੱਖਿਆ ਗਿਆ, ਯਾਨੀ ਸਾਜ਼ਿਸ਼ ਦੇ ਵਿੱਚ। ਤਾਂ ਸਾਜ਼ਿਸ਼ ਦਾ ਵੀ ਜਿਹੜਾ ਕੰਮ ਆ ਉਹ ਕੋਈ ਕਿਸੇ ਪਾਸਿਓਂ ਹੌਲਾ ਨਹੀਂ ਹੁੰਦਾ। 120 ਠੀਕ ਆ ਕਿ 302 ਨਹੀਂ ਲੱਗਦੀ ਉਸ ਬੰਦੇ ਤੇ ਜਿਹੜਾ ਸਾਜ਼ਿਸ਼ ਸ਼ਾਮਲ ਹੁੰਦਾ ਜਾਂ ਜਿਹੜਾ ਬੰਦਾ ਸਾਜ਼ਿਸ਼ ਕਰਦਾ। ਪਰ ਜੇ ਮੰਨ ਲਓ 302 ਵਾਲੇ ਬੰਦੇ ਨੂੰ, ਮੰਨ ਲਓ ਕਤਲ ਕਰਨ ਵਾਲੇ ਨੂੰ ਜੇ ਫਾਂਸੀ ਦੀ ਸਜ਼ਾ ਹੁੰਦੀ ਆ, ਤਾਂ ਜਿਹੜਾ ਬੰਦਾ ਉਹਨਾਂ ਨੂੰ ਉਕਸਾਉਂਦਾ ਜਾਂ ਜਿਹੜਾ ਬੰਦਾ ਪਲਾਨ ਕਰਦਾ, ਜਿਹੜਾ ਬੰਦਾ ਸਾਜ਼ਿਸ਼ ਕਰਦਾ, ਜਿਹੜਾ ਸਾਜ਼ਿਸ਼ ਕਰਦਾ, ਉਹਨੂੰ ਵੀ ਓਨੀ ਹੀ ਸਜ਼ਾ ਹੁੰਦੀ ਆ। ਮਤਲਬ ਜੇ ਕਤਲ ਕਰਨ ਵਾਲੇ ਨੂੰ 302 ਦੇ ਵਿੱਚ ਫਾਂਸੀ ਦੀ ਸਜ਼ਾ ਜਾਂ ਉਮਰ ਕੈਦ ਹੁੰਦੀ ਆ, ਤਾਂ 120 ਵਾਲੇ ਨੂੰ ਵੀ ਓਨੀ ਹੀ ਸਜ਼ਾ ਹੋ ਜਾਂਦੀ ਹੈ। ਇਸੇ ਕਰਕੇ ਗੁਰਮੀਤ ਰਾਮ ਰਹੀਮ ਨੂੰ ਖਤਰਾ ਜ਼ਿਆਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਵੀ ਗੁਰਦਾਸਪੁਰ ਦੇ ਵੱਡੇ ਡਿਫਾਲਟਰਾਂ ਦੀ ਸੂਚੀ ਆਈ ਬਾਹਰ। ਇਹ ਸੂਚੀ ਹੁਣ ਕਸੂਤੀ ਹੁੰਦੀ ਜਾਂਦੀ ਆ, ਵੱਖੋ ਵੱਖਰੇ ਜ਼ਿਲ੍ਹਿਆਂ ਦੀ ਆਈ ਜਾਂਦੀ ਆ। ਸਾਡੇ ਮਲੋਟ ਵਾਲੇ ਤੇ ਜਥੇਦਾਰ ਕੋਲਿਆਂ ਵਾਲੀ ਦੀ ਚੜਾਈ ਆ, ਇੱਕੋ ਸੂਚੀ ਦੇ ਵਿੱਚ ਹੀ ਸਾਰੇ ਨਾਂ ਆ ਜਾਂਦੇ। ਜਿਵੇਂ ਆਂਦੇ ਹੁੰਦੇ ਨਾ ਕਿ ਹਾਥੀ ਦੇ ਪੈਰ ਦੇ ਵਿੱਚ ਸਾਰੇ ਹੀ ਪੈਰ ਆ ਜਾਂਦੇ ਆ, ਉਹ ਮੁਕਤਸਰ ਜ਼ਿਲ੍ਹਾ ਸਾਰਾ ਹੀ ਵਿੱਚ ਆ ਜਾਂਦਾ ਜਦੋਂ ਜਥੇਦਾਰ ਦਾ ਨਾਂ ਆ ਜਾਂਦਾ। ਖੈਰ ਹੁਣ ਗੁਰਦਾਸਪੁਰ ਦੀ ਸੂਚੀ ਜਾਰੀ ਕੀਤੀ ਆ, ਇਹਦੇ ਵਿੱਚ 26 ਵੱਡੇ ਡਿਫਾਲਟਰ ਸਾਹਮਣੇ ਆਏ ਆ। ਔਰ ਕਮਾਲ ਦੀ ਗੱਲ ਆ ਕਿ ਇਹਦੇ ਵਿੱਚ ਵੀ ਇੱਕ ਬਹੁਤ ਵੱਡਾ ਨੇਤਾ ਹੈਗਾ ਇਸ ਸੂਚੀ ਦੇ ਵਿੱਚ ਵੀ। ਉਹ ਸੂਚੀ ਆ ਜਿਹੜੀ ਉਹਦੇ ਵਿੱਚ ਇੱਕ ਜਿਹੜਾ ਪੋਲੀਟੀਸ਼ੀਅਨ ਵੱਡਾ ਨਾਮ ਬੈਠਾ ਉਹ ਹੈਗਾ ਜਗਦੀਸ਼ ਸਾਹਨੀ ਦਾ, ਜੋ ਕਿ ਭਾਰਤੀ ਜਨਤਾ ਪਾਰਟੀ ਦਾ। ਸੋ ਇਹਦੇ ਵਿੱਚ ਜਿਹੜੀ ਸੂਚੀ ਆ ਉਹਦੇ ਚ ਸਭ ਤੋਂ ਵੱਡਾ ਡਿਫਾਲਟਰ ਹੈ ਜਿਹੜਾ ਉਹ ਹਰਬੰਸ ਸਿੰਘ ਆ, ਔਰ ਉਹਦੀ ਜਿਹੜੀ ਬਕਾਇਆ ਰਾਸ਼ੀ ਆ ਉਹ ਹੈਗੀ ਆ 1 ਕਰੋੜ 49 ਲੱਖ ਦੀ। ਰਵਿੰਦਰ ਸਿੰਘ ਹੈ ਕੋਈ, ਉਹਦੀ 1 ਕਰੋੜ 42 ਲੱਖ ਦੀ ਆ। ਰਾਜਵਿੰਦਰ ਸਿੰਘ ਹੈ ਜਿਹੜਾ, ਉਹਦੀ 1 ਕਰੋੜ 39 ਲੱਖ ਦੀ ਆ। ਨਵਤੇਜ ਸਿੰਘ ਹੈ ਕੋਈ, ਉਹਦੀ 1 ਕਰੋੜ 31 ਲੱਖ ਦੀ ਆ। ਇਸ ਤਰ੍ਹਾਂ ਹੋਰ ਕਈ ਆ ਜਿਹੜੇ ਕਰੋੜ ਤੋਂ ਉੱਤੇ ਦੇ ਆ। ਪਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਸਾਹਨੀ ਪਰਿਵਾਰ ਦੀ, ਤਾਂ ਜਗਦੀਸ਼ ਰਾਜ ਸਾਹਨੀ ਦੇ ਉੱਤੇ 42 ਲੱਖ ਰੁਪਈਏ ਦੀ, ਆਰਤੀ ਸਾਹਨੀ ਜੋ ਇਹਨਾਂ ਦੀ ਪਰਿਵਾਰਕ ਮੈਂਬਰ ਆ ਉਹਨਾਂ ਦੇ ਉੱਤੇ 42 ਲੱਖ ਰੁਪਏ ਦੀ, ਔਰ ਲక్ష్ਮੀ ਦੇਵੀ ਸਾਹਨੀ ਹੈ ਜਿਹੜੀ
शायद 53 लाख रुपए ਉਹਨਾਂ ਤੇ। ਸੋ ਇਸ ਤਰ੍ਹਾਂ ਕਾਫੀ ਵੱਡੀ ਰਕਮ ਹੈ ਜਿਹੜੀ ਉਹ ਜਗਦੀਸ਼ ਸਾਨੀ ਹੋਰਾਂ ਵੱਲ ਆ। ਤਾਂ ਦੂਸਰੇ ਵੀ ਵੱਡੇ ਹੋਰ ਡਿਫਾਲਟ ਹੈ, ਕਈ ਔਰਤਾਂ ਨੇ ਜਿਹਦੇ ਵਿੱਚ ਇੱਕ ਪ੍ਰਕਾਸ਼ ਕੌਰ ਆ, ਕੋਈ ਹਰਜਿੰਦਰਪਾਲ ਕੌਰ, ਇਹਨਾਂ ਵੱਲ ਵੀ 50-50 ਲੱਖ ਰੁਪਈਆ ਜਿਹੜਾ ਬਕਾਇਆ ਖਲੋਤਾ। ਸੋ ਕਹਿਣ ਦਾ ਭਾਵ ਇਹ ਆ ਕਿ ਕਰੋੜਾਂ ਰੁਪਈਆਂ ਵਾਲੇ ਡਿਫਾਲਟ ਇੱਥੇ ਵੀ ਨਿਕਲ ਆਏ ਆ। ਵੈਸੇ ਇਹ ਕਹਿੰਦੇ ਸੀਗੇ ਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਵਾਲਾ ਜਿਹੜਾ ਉਹ ਸਭ ਤੋਂ ਵੱਡਾ ਡਿਫਾਲਟ ਰਿਹਾ, ਜਦਕਿ ਉਹਦੀ ਜਿਹੜੀ ਬਕਾਇਆ ਰਾਸ਼ੀ ਆ ਉਹ ਹੈਗੀ ਆ 1 ਕਰੋੜ 7-8 ਲੱਖ ਰੁਪਈਆ। ਇੱਥੇ ਕਿੰਨੇ ਨਿਕਲ ਰਹੇ ਆ? ਕੋਈ 1.5 ਕਰੋੜ ਵਾਲਾ। ਵੈਸੇ ਉਦਾਂ ਹੀ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਆਂਦਾ ਪਿਆ ਸੀਗਾ, ਲੈ ਮੇਰੇ ਤੋਂ ਵੱਡੇ ਡਿਫਾਲਟਰ ਪਏ ਆ, ਮੇਰੇ ਤੋਂ ਵੱਡੇ ਡਿਫਾਲਟਰ ਪਏ ਆ। ਤੇ ਕਮਾਲ ਦੀ ਗੱਲ ਹੈ ਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਕਹਿੰਦਾ ਕਿ ਮੈਂ ਤੇ ਆਸ ਲਾਈ ਬੈਠਾ ਸੀ ਕਿ ਕੈਪਟਨ ਕਰਜ਼ਾ ਮਾਫ ਕਰੂਗਾ, ਕਿ ਇਹਨੂੰ ਕੈਪਟਨ ਨੂੰ ਪੁੱਛੋ ਕਰਜ਼ਾ ਮਾਫ ਕਿਉਂ ਨਹੀਂ ਕਰਦਾ। ਉਹ ਉਲਟਾ ਕੈਪਟਨ ਤੇ ਹੀ ਗੁੱਸਾ ਕੱਢੀ ਜਾਂਦਾ ਸੀਗਾ ਕਿ ਇਹਨੇ ਕਰਜ਼ਾ ਮਾਫ ਨਹੀਂ ਕੀਤਾ। ਖੈਰ ਡਿਫਾਲਟਰ ਜਿਹੜੇ ਆ ਵੱਡੇ ਤੋਂ ਵੱਡੇ ਸਾਹਮਣੇ ਆਉਂਦੇ ਪਏ ਆ। ਉਹ ਜਿਵੇਂ ਹਰਭਜਨ ਮਾਨ ਨੇ ਆਖਿਆ ਸੀ ਨਾ ਕਿ ਵੱਡਿਆਂ ਤੋਂ ਵੱਡੇ ਜੱਗ ਤੇ ਕਰੋੜ ਨੇ, ਸੋ ਉਸੇ ਤਰ੍ਹਾਂ ਹੀ ਇੱਥੇ ਹੁਣ ਡਿਫਾਲਟਰ ਵੀ ਇੱਥੇ ਵੱਡੇ ਤੋਂ ਵੱਡੇ ਨਿਕਲਦੇ ਪਏ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਕਿ ਖੁਦ ਸਹਿਕਾਰਤਾ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਡਿਫਾਲਟਰ ਨਿਕਲੇ ਆ। ਤਾਂ ਇਹਨਾਂ ਨੇ ਚੱਕ ਕੇ ਜਿਹੜੀ ਕਾਰਵਾਈ ਕੀਤੀ ਸੀਗੀ ਮਲੋਟ ਦੇ ਇੱਕ ਮੈਨੇਜਰ ਤੇ ਕਿ ਇਹਨੇ ਜੀ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੋਂ ਵਸੂਲੀ ਕਰਨ ਦੇ ਵਿੱਚ ਢਿੱਲ ਮੱਠ ਵਿਖਾਈ ਆ, ਤੇ ਇਹਦੇ ਤੇ ਵਿਭਾਗੀ ਕਾਰਵਾਈ ਬਣਦੀ ਆ। ਹੁਣ ਘੱਟੋ ਘੱਟ ਆ ਜਿਹੜੇ ਡਿਫਾਲਟਰ ਨਿਕਲੇ ਆ ਇਹਨਾਂ ਮਾਮਲਿਆਂ ਦੇ ਵਿੱਚ ਵੀ ਤੇ ਵੇਖਣਾ ਚਾਹੀਦਾ ਕਿ ਕੀ ਇੱਥੇ ਚੂੜੀਆਂ ਬਰੋਬਰ ਕੱਸੀਆਂ ਗਈਆਂ ਸਨ ਜਾਂ ਇੱਥੇ ਵੀ ਢਿੱਲ ਮੱਠ ਰੱਖੀ ਗਈ ਆ। ਕਿ ਜੇ ਇੱਥੇ ਵੀ ਢਿੱਲ ਮੱਠ ਰੱਖੀ ਗਈ ਆ, ਇਹੋ ਜਿਹੇ ਮਾਮਲਿਆਂ 'ਚ ਵੀ ਢਿੱਲ ਮੱਠ ਰੱਖੀ ਗਈ ਆ, ਤੇ ਫਿਰ ਹੁਣ ਮੰਤਰੀ ਸਾਹਿਬ ਨੂੰ ਇੱਥੇ ਵੀ ਢਿੱਲ ਮੱਠ ਨਹੀਂ ਰੱਖਣੀ ਚਾਹੀਦੀ, ਇੱਥੇ ਵੀ ਕਾਰਵਾਈ ਕਰਨੀ ਚਾਹੀਦੀ ਆ। ਜ਼ਿੰਮੇਵਾਰ ਬਣਾਉਣਾ ਚਾਹੀਦਾ ਅਫਸਰਸ਼ਾਹੀ ਨੂੰ। ਇਹ ਨਹੀਂ ਹੈ ਕਿ ਇੱਕ ਬੰਦਾ ਇੱਕ ਸਧਾਰਨ ਕਿਸਾਨ ਆ ਜਿਹਨੇ ਕਰਜ਼ਾ ਚੁੱਕ ਕੇ ਭਾਵੇਂ ਆਪਣੀ ਬੇਟੀ ਦਾ ਹੀ ਵਿਆਹ ਕੀਤਾ ਹੋਵੇ ਤੇ ਉਹਦੀ ਜੇ ਕਿਸ਼ਤ ਟੁੱਟ ਜਾਂਦੀ ਆ ਤੇ ਉਹਦੇ ਆਲੇ ਦੁਆਲੇ ਆ ਖੜਦੇ ਵਾਰੰਟ ਲੈ ਕੇ ਕਿ ਆ ਜਾ ਭਾਈ ਲੀੜੇ ਪਾ ਲਾ ਹੁਣ ਚੱਲ, ਜਾਂ ਉਹਦੇ ਚੈੱਕ ਲਾ ਦਿੱਤੇ ਜਾਂਦੇ ਆ, ਜਾਂ 2-4 ਕਿਸ਼ਤਾਂ ਲੰਘ ਜਾਣ ਤੇ ਜੇ ਉਹਨੇ ਟਰੈਕਟਰ ਕਿਸ਼ਤਾਂ ਤੇ ਲਿਆ ਹੋਵੇ ਤੇ ਉਹ ਟਰੈਕਟਰ ਅੱਗੇ ਲਾ ਕੇ ਲੈ ਜਾਂਦੇ ਆ। ਸੋ ਇੱਕ ਸਧਾਰਨ ਬੰਦੇ ਤੇ ਇੰਨੀ ਸਖਤੀ ਕੀਤੀ ਜਾਂਦੀ ਆ ਤਾਂ ਜਿਹੜੇ ਆਹ ਰਸੂਖਦਾਰ ਡਿਫਾਲਟਰ ਆ ਇਹ ਇੰਨੀਆਂ ਮੋਟੀਆਂ ਰਕਮਾਂ ਲੈ ਜਾਂਦੇ ਆ ਖੇਤੀਬਾੜੀ ਵਿਕਾਸ ਬੈਂਕਾਂ 'ਚ ਜੋ ਖੇਤੀ ਲਈ ਆ। ਸੋ ਇਹ ਆਪਣਾ ਵਿਕਾਸ ਕਰ ਜਾਂਦੇ ਖੇਤੀਬਾੜੀ ਬੈਂਕਾਂ ਤੋਂ ਲੈ ਕੇ, ਤੇ ਮੁੜ ਕੇ 10-10 ਸਾਲ 12-12 ਸਾਲ 13-13 ਸਾਲ ਇਹਨਾਂ ਨੂੰ ਪੁੱਛਦੇ ਹੀ ਕੋਈ ਨਹੀਂ ਹੈ। ਸੋ ਇਹ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਵਾਬਦੇਹੀ ਬਣਾਈ ਜਾਵੇ, ਕਿਉਂਕਿ ਇੰਨਾ ਪੈਸਾ ਇੰਨਾ ਸਰਮਾਇਆ ਜੇ ਇਹਨਾਂ ਵੱਡੇ ਮੋਟੇ ਢਿੱਡਾਂ ਵਾਲਿਆਂ ਵੱਲ ਫਸਿਆ ਰਹੂਗਾ ਤੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਤੇ ਕਰਜ਼ੇ ਤੇ ਜਿਹੜੀ ਉਹਨਾਂ ਨੂੰ ਇੱਕ ਰਹਿਤ ਮਿਲਦੀ ਆ ਉਹ ਰਹਿਤ ਮਾਰੀ ਜਾਊਗੀ, ਕਿਉਂਕਿ ਇਹਨਾਂ ਵੱਲੋਂ ਜੇ ਪੈਸਾ ਆਊਗਾ ਤੇ ਤਾਂ ਹੀ ਗਰੀਬ ਕਿਸਾਨਾਂ ਤੱਕ ਕਰਜ਼ੇ ਦੇ ਰੂਪ 'ਚ ਪਹੁੰਚੂਗਾ। ਜੇ ਇਹ ਨੱਪ ਕੇ ਬਹਿ ਗਏ ਤੇ ਛੋਟੇ ਨੂੰ ਕੀ ਮਿਲਣਾ ਫਿਰ। ਜੀ 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 ਤੇ ਜਾਂਦੇ ਮਿੰਟੂ ਜੀ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ ਗਏ। ਦੇਖੋ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਗੁੱਡੀਆਂ ਬਾਜੀ ਮਰ ਜਾਂਦੀਆਂ, ਕੁੜੀਆਂ ਬਾਜੀ ਮਰ ਜਾਂਦੀਆਂ, ਬੇਟੀਆਂ ਨੰਬਰ ਲੈ ਜਾਂਦੀਆਂ ਪੜ੍ਹਾਈ 'ਚ ਖਾਸ ਤੌਰ ਤੇ। ਪਰ ਇਸ ਵਾਰੀ ਲੁਧਿਆਣੇ ਦਾ ਮੁੰਡਾ ਜਿਹੜਾ ਗੁਰਪ੍ਰੀਤ ਸਿੰਘ ਉਹ ਫਸਟ ਆਇਆ, 98% ਉਹਨੇ ਨੰਬਰ ਹਾਸਿਲ ਕਰਕੇ ਸੂਬੇ 'ਚੋਂ ਪਹਿਲਾ ਅਵਲ ਸਥਾਨ ਹਾਸਿਲ ਕੀਤਾ। ਦੂਜੇ ਤੇ ਤੀਜੇ ਨੰਬਰ ਤੇ ਬੇਟੀਆਂ ਹੀ ਆ। ਕਪੂਰਥਲਾ ਦੀ ਕੁੜੀ ਹੈ ਜਸਮੀਨ ਕੌਰ, ਉਹਨੇ 97.85% ਅੰਕ ਲਏ ਆ, ਤੇ ਤੀਜੇ ਨੰਬਰ ਤੇ ਮੇਰੇ ਖਿਆਲ ਦੇ ਨਾਲ ਇੱਕ ਪ੍ਰਨੀਤ ਕੌਰ ਨਾਂ ਦੀ ਕੁੜੀ ਆ, 97.69% ਅੰਕ ਲੈ ਕੇ ਉਹ ਤੀਜੇ ਨੰਬਰ ਤੇ ਰਹੀ ਆ। ਇਹਦਾ ਜਿਹੜਾ ਸਪੋਰਟਸ ਕੋਟੇ ਦਾ ਇੱਕ ਹੁੰਦਾ ਵੱਖਰਾ ਰਿਜ਼ਲਟ, ਉਹਦੇ ਵਿੱਚ ਗੁਰਦਾਸਪੁਰ ਦੀ ਕੁੜੀ ਹੈ ਜਿਹੜੀ ਸ਼੍ਰੇਆ, ਉਹ 98.62% ਅੰਕ ਲੈ ਕੇ ਸਪੋਰਟ ਕੋਟੇ ਚੋਂ ਟੌਪ ਕਰਕੇ ਗਈ ਆ। ਤੇ ਇਸ ਕੈਟਾਗਰੀ 'ਚ ਜਿਹੜਾ ਦੂਸਰਾ ਸਥਾਨ ਆਇਆ ਉਹ ਵੀ ਗੁਰਦਾਸਪੁਰ ਦੀ ਹੀ ਇੱਕ ਲੜਕੀ ਹੈ ਡੋਲੀ, ਉਹਨੇ ਇਹ ਦੂਸਰਾ ਸਥਾਨ ਹਾਸਿਲ ਕੀਤਾ। ਯਾਨੀ ਕੁੱਲ ਮਿਲਾ ਕੇ ਜਿਹੜਾ ਇਹ ਨਤੀਜਾ ਰਿਹਾ ਪੰਜਾਬ ਦਾ ਉਹ ਹੈਗਾ ਮੇਰੇ ਖਿਆਲ ਦੇ ਨਾਲ 62%। ਜੇ ਤੁਸੀਂ ਜ਼ਿਲ੍ਹਿਆਂ ਤੇ ਝਾਤ ਪਾਓਗੇ ਨਾ ਫਿਰ ਤੁਹਾਨੂੰ ਕੁਛ ਦਿਲਚਸਪ ਤੱਥ ਮਿਲਣਗੇ। ਹਾਲਾਂਕਿ ਲਗਾਤਾਰ 2-3 ਦਿਨ ਇਹਨਾਂ ਨਤੀਜਿਆਂ ਨੂੰ ਰਿੜਕਿਆ ਜਾਊਗਾ, ਮੀਡੀਆ ਵੱਖ-ਵੱਖ ਐਂਗਲਾਂ ਤੋਂ ਇਸ ਰਿਜ਼ਲਟ ਦੀ ਚੀਰ-ਫਾੜ ਕਰੂਗਾ, ਤੁਹਾਨੂੰ ਹੋਰ ਵੀ ਤੱਥ ਦਿਖਾਈ ਦੇਣਗੇ। ਪਰ ਜਿਹੜਾ ਮੈਂ ਤੱਥ ਤੁਹਾਨੂੰ ਦੱਸਣ ਜਾ ਰਿਹਾ ਉਹ ਬੜਾ ਦਿਲਚਸਪ ਆ। ਜਿੱਦਾਂ ਮਾਨਸਾ ਜ਼ਿਲ੍ਹਾ ਟੌਪ ਤੇ ਆ ਪੰਜਾਬ ਦੇ ਵਿੱਚ ਇਸ ਰਿਜ਼ਲਟ 'ਚ, ਉਹਦਾ ਰਿਜ਼ਲਟ ਹੈ ਜਿਹੜਾ ਉਹ 73.76% ਰਿਹਾ। ਇੱਕ ਕਮਾਲ ਦੀ ਗੱਲ ਹੈ, ਕਿਉਂਕਿ ਜਦੋਂ ਵੀ ਪਛੜੇ ਜ਼ਿਲ੍ਹਿਆਂ ਦੀ ਗੱਲ ਆਉਂਦੀ ਹੈ ਮਾਨਸਾ ਮੋਹਰੀ ਹੁੰਦਾ, ਤਾਂ ਇਸ ਮਾਮਲੇ 'ਚ
ਮਾਨਸਾ ਮੋਰੀ ਹੈ ਕਿ ਉਹਨੇ ਆਪਣਾ ਜਿਹੜਾ ਰਿਜ਼ਲਟ ਆ ਉਹ 73.76 ਦਰਜ ਕੀਤਾ। ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ, ਇਹ +2 ਦੇ ਵਿੱਚ ਟੌਪ ਤੇ ਰਿਹਾ ਸੀਗਾ ਜ਼ਿਲ੍ਹਾ, ਜਿਹੜਾ ਕਿ ਪੜ੍ਹਾਈ ਦੇ ਵਿੱਚ ਪਹਿਲਾਂ ਬਹੁਤ ਪਛੜਿਆ ਹੁੰਦਾ ਸੀਗਾ। ਸੋ ਮੁਕਤਸਰ ਜ਼ਿਲ੍ਹਾ ਹੈ ਉਹ ਦੂਸਰੇ ਨੰਬਰ ਤੇ ਪਹੁੰਚ ਗਿਆ 72.39% ਤੇ। ਤੇ ਹੁਣ ਜਿਹੜੇ ਬੋਟਮ ਤੇ ਆ, ਉਹ ਮੈਂ ਤੁਹਾਨੂੰ 5-6 ਜ਼ਿਲ੍ਹੇ ਦੱਸ ਦਿੰਦਾ। ਜਿੱਦਾਂ 16ਵੇਂ ਨੰਬਰ ਤੇ ਗੁਰਦਾਸਪੁਰ ਆ 59%, 17ਵੇਂ ਤੇ ਫਾਜ਼ਿਲਕਾ 61%, ਇੱਕ ਹੋਰ ਹੈ ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਮਾਝੇ ਦਾ, ਉਹ ਹੈਗਾ 54.86% ਤੇ 19ਵੇਂ ਨੰਬਰ ਤੇ। ਪਠਾਨਕੋਟ 20ਵੇਂ ਨੰਬਰ ਤੇ 52.92%, ਫਿਰੋਜ਼ਪੁਰ 1ਵੇਂ ਨੰਬਰ ਤੇ 52.33%, ਔਰ ਤਰਨਤਾਰਨ ਜਿਹੜਾ ਹੇਠਲੇ ਪਾਸਿਓਂ ਪਹਿਲੇ ਨੰਬਰ ਤੇ ਆ, ਉਹਦਾ ਰਿਜ਼ਲਟ ਜਿਹੜਾ ਉਹ ਰਹਿ ਗਿਆ ਸਿਰਫ 33%, ਯਾਨੀ 1 ਤਿਹਾਈ। ਬਾਕੀ ਬਹੁਤੇ ਬੱਚੇ ਆ ਜਿਹੜੇ ਉਹ ਫੇਲ ਹੋ ਗਏ। ਹੁਣ ਤਰਨਤਾਰਨ ਜਿਹੜਾ ਇਹ ਜ਼ਿਲ੍ਹਾ ਬੋਟਮ ਤੇ ਪਹੁੰਚਿਆ, ਜੇ ਇਹਦਾ ਤੁਸੀਂ ਪਿਛਲਾ ਵੇਖੋਗੇ ਰਿਕਾਰਡ, ਪਿਛਲਾ ਨਤੀਜਾ ਜੇ ਦੇਖੋਗੇ ਤਾਂ ਉਹਦੇ ਵਿੱਚ ਇਹਦਾ ਨਤੀਜਾ ਬਹੁਤ ਵਧੀਆ ਸੀਗਾ। ਐਤਕੀ ਨਕਲ ਤੇ ਸਕਸੈਸ ਹੋਈ ਆ ਤੇ ਐਤਕੀ ਡਿੱਗ ਪਏ ਆ। ਔਰ ਮਾਝੇ ਦਾ ਹਾਲ ਹੈ ਜਿਹੜਾ ਉਹ ਬੁਰਾ ਹੋ ਗਿਆ ਐਤਕੀ। ਤਾਂ ਮੈਂ ਦੇਖਦਾ ਪਿਆ ਸੀਗਾ ਕਿ ਮਾਝੇ ਦੇ ਵਿੱਚ ਵੇਖੋ 2017 ਦੇ ਅੰਦਰ 72.22% ਰਿਜ਼ਲਟ ਸੀਗਾ 10ਵੀਂ ਦਾ ਮਾਝੇ 'ਚ। ਐਤਕੀ ਕਿੰਨਾ ਹੈ? ਐਤਕੀ ਓਵਰਆਲ ਜਿਹੜਾ ਉਹ ਰਹਿ ਗਿਆ 44%, ਯਾਨੀ ਇਹਨਾਂ ਦੀ ਜਿਹੜੀ ਛਾਲ ਥੱਲੇ ਨੂੰ ਲੱਗੀ ਆ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 27-28% ਲੱਗੀ ਆ ਥੱਲੇ। ਤੇ ਮਾਲਵਾ ਜਿਹੜਾ ਪਿਛਲੇ ਸਾਲ ਯਾਨੀ 17 ਚ 59.48% ਤੇ ਸੀਗਾ, ਐਤਕੀ ਉਹ ਛਾਲ ਲਾ ਕੇ ਪਹੁੰਚ ਗਿਆ 73.37% ਤੇ। ਮਤਲਬ ਕਿ ਜਿਹੜੇ ਮਾਲਵੇ ਦਾ ਸਿਆਸਤ ਔਰ ਉਦਯੋਗ ਤੇ ਦਬਦਬਾ ਉਹ ਹੁਣ ਪੜ੍ਹਾਈ ਦੇ ਵਿੱਚ ਵੀ ਅੱਗੇ ਜਾ ਰਿਹਾ। ਪਰ ਅਫਸੋਸ ਦੀ ਗੱਲ ਇਹ ਆ ਕਿ ਔਰ ਚਿੰਤਾ ਦੀ ਗੱਲ ਇਹ ਆ ਕਿ ਜਿਹੜੇ ਸਰਹੱਦੀ ਜ਼ਿਲ੍ਹੇ ਆ, ਜਿਵੇਂ ਮੈਂ ਤੁਹਾਨੂੰ ਬਾਟਮ ਤੇ ਦੱਸਿਆ, ਉਹ ਸਾਰੇ ਹੀ ਸਰਹੱਦੀ ਜ਼ਿਲ੍ਹੇ, ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਪਠਾਨਕੋਟ ਹੋਵੇ, ਚਾਹੇ ਫਿਰ ਅੰਮ੍ਰਿਤਸਰ ਹੋਵੇ ਤੇ ਚਾਹੇ ਤਰਨਤਾਰਨ ਹੋਣ, ਇਹ ਸਾਰੇ ਜ਼ਿਲ੍ਹੇ ਜਿਹੜੇ ਉਹ ਸਰਹੱਦੀ ਜ਼ਿਲ੍ਹੇ ਆ। ਤਾਂ ਮਾਝੇ ਦੇ ਜ਼ਿਲ੍ਹੇ ਖਾਸ ਤੌਰ ਤੇ ਪਿੱਛੇ ਜਾ ਰਹੇ ਆ, ਸਰਹੱਦੀ ਜ਼ਿਲ੍ਹੇ ਜਿਹੜੇ ਪਿੱਛੇ ਜਾ ਰਹੇ ਆ, ਇਹ ਚਿੰਤਾ ਦਾ ਸਬਬ ਆ। ਮਾਝੇ ਦੇ ਵਿੱਚ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਕੀ ਹਾਲ ਆ, ਨਸ਼ੇ ਪੱਤੇ ਨਹੀਂ, ਉਹ ਵੀ ਕਾਫੀ ਚਿੰਤਾਜਨਕ ਉੱਥੋਂ ਅੰਕੜੇ, ਤੱਥ, ਖਬਰਾਂ ਇਹ ਸਭ ਕੁਛ ਨਿਕਲਦੀਆਂ। ਤਾਂ ਪੜ੍ਹਾਈ ਦੇ ਮਾਮਲੇ 'ਚ ਜੇ ਇਸ ਤਰ੍ਹਾਂ ਪਛੜੇਗਾ ਮਾਝਾ ਤੇ ਫਿਰ ਬਹੁਤ ਬੁਰਾ ਹਾਲ ਹੋਊਗਾ। ਵੈਸੇ ਮੈਂ ਮੰਨਦਾ ਕਿ ਜਿਹੜਾ 60-62% ਆ ਪੰਜਾਬ ਦਾ ਰਿਜ਼ਲਟ, ਇਹ 60-62% ਰਿਜ਼ਲਟ ਵੀ ਪੰਜਾਬ ਨੂੰ ਸੁਧਾਰਨਾ ਚਾਹੀਦਾ। ਘੱਟੋ ਘੱਟ 80-85% ਤੇ ਰਿਜ਼ਲਟ ਜਾਣਾ ਚਾਹੀਦਾ। ਕਿਉਂਕਿ ਦੇਖੋ ਇਹ ਇਕੱਲੀ ਪੜ੍ਹਾਈ ਜਿਹੜੀ ਆ ਰੁਜ਼ਗਾਰ ਨਾਲ ਨਹੀਂ ਜੁੜੀ ਹੁੰਦੀ, ਜਿਹੜਾ ਮੇਰਾ ਦ੍ਰਿਸ਼ਟੀਕੋਣ ਆ ਤੁੱਛ ਜੀ ਬੁੱਧੀ ਦੇ ਮੁਤਾਬਕ। ਕਿਉਂਕਿ ਜਿਹੜੇ ਫੈਸਲੇ ਹੋਣੇ ਹੁੰਦੇ ਆ, ਖਾਸ ਤੌਰ ਤੇ ਤੁਸੀਂ ਦੂਰ ਨਾ ਜਾਓ, ਜਿਹੜਾ ਵੋਟ ਦਾ ਫੈਸਲਾ ਲੈਣਾ ਕਿ ਕਿਹਨੂੰ ਵੋਟ ਪਾਉਣੀ ਆ, ਉੱਥੇ ਵੀ ਤੁਹਾਡੀ ਤਾਲੀਮ, ਉੱਥੇ ਵੀ ਤੁਹਾਡੀ ਚੇਤਨਤਾ, ਉੱਥੇ ਵੀ ਤੁਹਾਡੀ ਜਾਗਰੂਕਤਾ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਤੇ ਜੇ ਇਸ ਤਰ੍ਹਾਂ ਮੰਨ ਲਓ 100 ਚੋਂ 40 ਬੱਚੇ ਸਾਡੇ ਜਿਹੜੇ ਉਹ 10ਵੀਂ 'ਚ ਡਿੱਗ ਪੈਣਗੇ ਤੇ ਫਿਰ ਅੱਗੇ ਉਹ ਕਿਸ ਤਰ੍ਹਾਂ ਦੇ ਲੀਡਰ ਚੁਣਨਗੇ, ਆਪ ਹੀ ਅੰਦਾਜ਼ਾ ਲਾ ਲਓ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KO